अस्सलाम वालेकुम नाज़रीन, टी टाइम में खुश आमदीद। तुसी देख रहे हैं दो पेंडू एंड दो शहरी। ओके जी, ए प्रोग्राम का स्क्रिप्ट इन्होंने क्या उस्ताद जी असीं अपनी मर्जी ना करना। मैं क्या करो यार आ किहड़ी गल, मैं क्या ना करो, ये नहीं सही कहते नहीं, असीं वेखना, असीं पता नहीं की कर देंगे। आ दो पेंडू बने, आ दो शहरों बने। मैं तुहानूं पहले दस दिता जी। ताजी आ वेख लो, माफी दे दो तुसी आपे। आ किहड़ी तरीका भला शो शुरू इंज ते नहीं ना, तुसीं नाल इन्वॉल्व होया करो। तुसी इन्वॉल्व हो के सगों दसो कि जी आ मुंडिਆਂ ने कुछ कीता वा ते तैयारी कीती है, तुसी पढ़ के दसने मैं वो नहीं दसीदा शुरू च तुसी दस के सारा चा मारता। मैनू नहीं ना पसंद, मैं कहा भी नहीं ये नहीं सही रहना। दोपहर दी मेहनत करन दे दोवें जने, चलो करी जान। नहीं ਤੁਹਾਨੂੰ ਤੇ ਖੀਰ ਵੀ ਨਹੀਂ ਪਸੰਦ ਤੇ ਲੋਕੀ ਖਾਣਾ ਠਹਿਰ ਜਾਣਾ ਇੱਕ ਮਿੰਟ। ਆ ਹੁਣ ਉਪਤਾ ਬਣਿਆ ਜੀਰਾ, ਮੈਂ ਤਾਜ਼ਾ ਬਣਿਆ ਤੇ ਫਿਰ ਰਹਿੰਦੀ ਅਸੀਂ। ਲਓ ਜੀ ਨਾਜ਼ਰੀਨ, ਆ ਪਿੰਡੂ ਨੇ ਸ਼ਹਿਰੀ ਨੇ ਇਹਨਾਂ ਦਾ ਮੁਕਾਬਲਾ ਵਾ ਵੀ ਪਿੰਡ ਸਹੀ ਹੁੰਦਾ ਕਿ ਸ਼ਹਿਰ ਸਹੀ ਹੁੰਦਾ। ਪਿੰਡ ਹੀ ਫਈ ਹੁੰਦਾ ਵਾ। ਉਹ ਫਈ ਨਹੀਂ ਹੋਏ, ਸਹੀ ਉਹ ਫਈ ਕਹਿ ਰਿਹਾ ਯਾਰ, ਉਹਦੀ ਟੈਂਪੋ ਆ ਨਹੀਂ ਸਹੀ। ਫਈ ਦਾ ਫਈ, ਸਹੀ ਨੂੰ ਫਈ ਕਿਉਂ ਕਹਿੰਦਾ? ਉਹ ਇਦਾਂ ਦਾ ਹੁੰਦਾ ਨਾ ਕਰੈਕਟਰ ਇਦਾਂ। ਯਾਰ ਸੀਨ ਨੂੰ ਫੇ ਕਿਉਂ ਕਹਿੰਦਾ ਵਾ? ਉਹਦੀ ਜ਼ਬਾਨ ਇਦਾਂ ਦੀ, ਉਹ ਕਿਉਂ ਨਾ ਕਵੇ ਫੇ ਹੀ ਕਹਿਣਾ ਉਹਨੇ। ਅੱਛਾ, ਉਹਦੇ ਕੋ ਸੀਨ ਨਹੀਂ ਕਿਹਾ ਜਾਂਦਾ? ਸੀਨ ਨਹੀਂ ਕਿਹਾ ਜਾਂਦਾ, ਉਹ ਫੇ ਕਹਿੰਦਾ। ਆ ਤੁਹਾਨੂੰ ਆਵਾਜ਼ਾਂ ਦੇ ਇੰਡੀਆ ਨੇ ਸਿਰਫ ਫਜਾਦ ਜਾਨੀ ਸਾਹਿਬ। ਮੈਂ ਫੀਨ ਨੂੰ ਫੀਨ ਹੀ ਕਹਿਣਾ, ਫੀਨ ਹੀ ਕਹਿਣਾ। ਨਾ ਨਾ ਤੂੰ ਗੁੱਸਾ। ਓਏ ਫੀਨ ਨੂੰ ਨਹੀਂ, ਤੂੰ ਸੀਨ ਨੂੰ ਫੀਨ ਕਹਿਣਾ। ਫੀਨ ਨੂੰ ਹੀ ਕਹਿੰਦੇ। ਇੱਕ ਮਿੰਟ ਕਹਿ। ਸੀਨ, ਫੀਨ, ਸੀਨ, ਫੀਨ। ਇੱਕ ਤਲਾਸ਼ੀ ਦੇ, ਇੱਕ ਮਿੰਟ। ਨਹੀਂ ਭਾਜੀ, ਉਹਦੇ ਕੋਲ ਸੀਨ ਹੈ ਹੀ ਨਹੀਂ। ਹਾਫੇ ਵਾਲੀਆਂ ਗੱਲਾਂ ਨਾ ਕਰੋ। ਕਿਹਦੇ ਵਾਲੀਆਂ? ਹਾਫੇ ਵਾਲੀਆਂ। आप मोहतरम शहरी बाबू, दिल लहरी बाबू जी सर जी जी, आपको इनसे क्या प्रॉब्लम है? प्रॉब्लम मुझे ये है कि इनके जो रहने सहने का तरीका है ना, वो बिल्कुल ठीक नहीं मुझे लगता। नहीं ਪਿੰਡਾਂ ਦੇ ਵਿੱਚ ਤੇ ਮਤਲਬ ਖੁੱਲੀ ਡੁੱਲੀ ਹਵਾ, ਉਹ ਹਵਾ ਇਹ ਉਹ ਸਾਰਾ। नहीं लेकिन देखे ना, ਤੁਸੀਂ ਪਿੰਡੂ ਬਣਨਾ ਸੀ ਫਿਰ ਧੋਤੀਆਂ ਪਾ ਕੇ ਆਉਂਦੇ ਨਾ। ਮੈਂ ਕਿਹਾ ਸੀ ਨਾ ਸਕ੍ਰਿਪਟ ਨਹੀਂ ਸਹੀ। ਉਹਨਾਂ ਨੇ ਕਿਹਾ ਸੀ ਫੋ ਦੇ ਵਿੱਚ ਬਹਿ ਜਾਓ। ਨਹੀਂ ਤੁਸੀਂ ਫਿਰ ਪਿੰਡੂ ਬਣਦੇ ਫਿਰ ਪੂਰੀਆਂ ਧੋਤੀਆਂ ਪਾਉਂਦੇ, ਪਟਕੇ ਪਾਉਂਦੇ, ਇੱਥੇ ਰੱਖੇ ਹੁੰਦੇ। ਉੱਤੋਂ ਤੂੰ ਸਾਫਾ ਬੰਨਿਆ, ਥੱਲੇ ਤੋਂ ਜੀਨਸ ਪਾਈ। ਮੈਨੂੰ ਦੱਸ, ਮੈਂ ਤੈਨੂੰ ਕਿਹਾ ਸੀ ਨਾ ਨਹੀਂ ਸਹੀ। ਸਾਜੀ ਖੁਦਾ ਦਾ ਨਾਂ ਜੇ ਸਾਡੇ ਕੰਨਾਂ ਨੂੰ ਹੱਥ ਲਾ ਲਓ। ਇਹ ਜਿਹੜਾ ਸ਼ੋਅ ਹੋਣ ਡਿਆ ਵਾ ਅਸੀਂ ਪਿੰਡੂ ਬਣ ਕੇ ਕਰਨ ਦੇ, ਲੋਕਾਂ ਨੂੰ ਪਤਾ ਵੀ ਕੌਣ ਫਰੀ। ਲੋਕੀ ਬੇਵਕੂਫ ਆ, ਥੱਲੇ ਜੀਨਸ ਪਾ ਕੇ ਉੱਤੇ ਪਟਕਾ ਬੰਨ ਕੇ ਪਿੰਡੂ ਬਣਿਆ। ਉਹ ਸਾਰੇ ਸ਼ੋਆਂ ਚ ਏਦਾਂ ਪੂਰੀ ਦੁਨੀਆ ਕਰਦੀ ਆ। ਨਹੀਂ ਪਹਿਲਾਂ ਗੈਟਅਪ ਅਗਲੇ ਸਹੀ ਕਰਦੇ, ਤੁਸੀਂ ਧੋਤੀ ਬੰਨ ਕੇ ਹੁੰਦੇ, ਸ਼ਲਵਾਰ ਕਮੀਜ਼ ਪਾ ਕੇ ਹੁੰਦੇ, ਪਿੰਡੂ ਲਿਬਾਸ ਪਾ ਕੇ। ਤੇ ਉਹ ਤਾਜਿਆ ਇਹ ਭਾਈ ਨੇ ਬਹਿਫ ਕਰੀ ਜਾਣੀ, ਬਹਿਫ ਕਰੀ ਜਾਣੀ ਹੈ। ਉਹ ਬੈਫ ਨਹੀਂ ਓਏ, ਮੈਂ ਤੇਰੇ ਇਧਰੋਂ ਫਿੱਟ ਨਹੀਂ ਆ। ਇੱਕ ਯਾਰ ਮੇਰੀ ਗੱਲ ਸੁਣ, ਨਾ ਨਹੀਂ ਆਉਂਦਾ ਜੇ ਉਹਨੂੰ ਨਹੀਂ ਆਉਂਦਾ ਕੋਈ ਗੱਲ ਕਰਨੀ ਤਾਂ ਤੁਸੀਂ ਕਰਨਾ ਨਹੀਂ ਆਉਂਦਾ, ਕਾਹਦੇ ਤੋਂ ਉਹਨੂੰ ਛੇੜਦੇ ਹੋ? अच्छा ਉਹਨੂੰ ਫੇਰ ਦੀ ਬਿਮਾਰੀ, ਇਹਨੂੰ ਕਹਿ ਨਾ ਨਹੀਂ ਆਉਂਦਾ ਦੀ ਬਿਮਾਰੀ। आप क्या कहते हैं? मैं यही कहता हूँ आपको पिंडों से प्रॉब्लम क्या है? प्रॉब्लम ये है, देखे ना इनके पास फैसिलिटीज नहीं है। मेरे दोस्त हैं, मैं इनको कहता हूँ कि ये गांव में सारा कुछ बेच के भाईजान, आपके पास फैसिलिटी उतनी नहीं है। नहीं मेरे पास है ना। सुबह वॉशरूम में जाते हैं? नहीं सर। आप जाते हैं ना वॉशरूम? सर वॉशरूम में जाना है, और कहाँ जाना? जाते हैं ना? ठीक है ना, जाते हैं ना? ठीक है। आपका वॉशरूम ज्यादा से ज्यादा बहुत भी खुला हो तो 10 बाय 12 फीट का होगा, 15 फीट का, 2 फीट का होगा। 5 इनकी फैसिलिटी चेक करें। कनालों कनाल खुली जगह सुबह। तेरा भला करे। नहीं आप देखे, मैं हक सच की बात करनी है। और सर मेरी बात सुने, देखे ना वहाँ पे शावर लगे हैं, इनके पास क्या है? मेरे वॉशरूम में शावर लगे हैं। फावर असी भी लवा लेंगे। नहीं फावर कातों लवाने हैं? ਉਹ ਜਿਹੜਾ ਇਹਨਾਂ ਵਿੱਚ ਰੋੜੇ ਰੂੜੇ ਪਏ ਹੁੰਦੇ ਉਹ ਕਾਤੋਂ ਹੁੰਦੇ? ਨਹਿਰਾਂ ਚ ਇਹਨਾਂ ਦੇ ਸ਼ਾਵਰ, ਐਡੇ ਸ਼ਾਵਰ ਇਹਨਾਂ ਦੇ ਉੱਤੇ ਫਸਲਾਂ 'ਚ ਸਾਰੇ ਰੋੜੇ ਪਏ ਹੁੰਦੇ ਆ, ਇਹਨਾਂ ਦੇ ਉਹ ਸ਼ਾਵਰ ਨੇ। मैं यही तो कह रहा हूँ कि उधर स्टीम वाला रूम है। किधे वाला? वॉशरूम में पहले स्टीम होता है, बड़ा खूबसूरत। इनके पास ये फैसिलिटी है? हाँ। कैसे? ਇਹ ਸੁਬਹ ਜਦੋਂ ਚੜ੍ਹਦੇ ਸੂਰਜ ਧੁੱਪ 'ਚ ਨਿਕਲਦੇ ਨੇ, ਜਾ ਕੇ ਐ ਕਰਕੇ ਕਮਾਦਾਂ 'ਚ ਬਹਿੰਦੇ ਨੇ, ਉੱਪਰੋਂ ਸਟੀਮ ਹੋ ਰਿਹਾ ਹੁੰਦਾ ਸਾਰਾ, ਔਰ ਵਿਟਾमिन डी ਲੈ ਰਹੇ ਹੁੰਦੇ ਨੇ ਨਾਲ। ਤੁਸੀਂ ਕੀ ਲੈ ਰਹੇ ਹੁੰਦੇ ਹੋ? टब में जो, हाँ तो टब में नहीं होता ये, डायरेक्ट सूरज से सीधी विटामिन डी लेके थल्ले विटामिन डी। नहीं ਇਹ ਕਿਹੜੀਆਂ ਗੱਲਾਂ ਕਰਨੇ? ਨਾ ਨਹੀਂ मैं आपका ना नहीं आਉਂਦਾ, ਤੈਨੂੰ ਨਾ ਨਹੀਂ ਆਉਂਦਾ ਤੇ ਤੂੰ ਫਿਰ ਲੈਣ ਕਿੱਥੇ ਆਇਆ? ਮੇਰੀ ਗੱਲ ਸੁਣੋ, ਮੈਂ ਦੱਸ ਰਿਹਾ ਨੂੰ, ਮੈਂ ਦੱਸ ਰਿਹਾ ਕਿ ਵਿਟਾਮਿਨ ਡੀ ਡਾਇਰੈਕਟ ਲੈਂਦੇ ਸੂਰਜ ਦੀਆਂ ਛੁਆਵਾਂ। ਉਹ ਕੀ ਹੁੰਦਾ? ਆਹੋ ਛੁਆਵਾਂ ਸੂਰਜ ਦੀਆਂ ਕਿਰਨਾਂ। ਹਾਂ ਫੁਆਵਾ ਸੁਬਾ ਫਿੱਦੀਆਂ ਹੀ ਲਈਦੀਆਂ ਫੁਆਵਾ।
ਸੁਬਾ ਸੁਬਾ ਉੱਠ ਕੇ ਬੋਲਿਆ ਸਿੱਧਾ ਨਹੀਂ ਜਾਂਦਾ ਤੇ ਛੁਆਵਾਂ ਸਿੱਧੀਆਂ ਲੈਂਦਾ। ਇਹ ਫੈਰੀਏ। ਅੱਛਾ ਇਹਦੀ ਸੀਨ ਦੀ ਗੱਲ ਹੋਈ ਸੀ, ਉਹ ਸ਼ੀਨ ਵੀ ਉਦਾਂ ਹੀ ਕਹੀ ਜਾਂਦਾ। ਸਰ ਮਸਲਾ ਮੈਂ ਕਿਹਾ ਸੀ ਨਹੀਂ ਸਹੀ ਹੈ ਫਾਰਮੈਟ। ਯਾਰ ਗੱਲ ਕਰੀ ਸਾਈ ਦੁਪਹਿਰ ਦਾ ਯਕੀਨ ਕਰੋ, ਮਿਹਨਤ ਕਰ ਰਹੇ ਨੇ ਦੋਵੇਂ। ਚਲੋ ਕਰਕੇ ਦੇਖ ਲਓ, ਹੋਰ ਕਰਕੇ ਇਹਨਾਂ ਦਾ ਹੀ ਆ। ਲੋ ਜੀ ਮੈਂ ਤੁਹਾਨੂੰ ਪਹਿਲੇ ਦੱਸਣਾ, ਤੁਸੀਂ ਨਹਾਇਤ बोर होना जे देखना। देखे ना हमारे माशाल्लाह, देखें फैसिलिटीज है, वॉशरूम में जाते हैं, टब है, पानी डाला, शैम्पू डाला, खूबसूरत नहाए, टॉवल लिया, चेंज किया। ਤੇ ਤੁਸੀਂ ਭਾਈ ਦੱਸੋ ਨਾ ਵੀ ਜੀਰਿਆ ਮੈਨੂੰ ਇਹ ਦੱਸ, ਫੈਸਿਲਿਟੀ ਸਟੋਰ ਸਾਡੇ ਨਹੀਂ ਹੈ ਉੱਥੇ ਜਿਹੜਾ ਉਹ ਫੈਸਿਲਿਟੀ ਸਟੋਰ ਬਣਿਆ ਉੱਥੇ ਨੁੱਕਰ ਤੇ ਫਫਤਾ। ਭਾਈ ਉਹ ਸ਼ਾਵਰ से नहाने की बात कर रहा है, ਤੁਸੀਂ ਕਿੱਦਾਂ ਨਹਾਉਂਦੇ ਹੋ ਪਿੰਡੂਓ? ਉਹ ਭਾਈ ਕਿੱਦਾਂ ਦੀ ਗੱਲ ਕਰਦੇ, ਵੱਡਾ ਮੋਗਾ ਅੱਲਾ ਦੀ ਰਹਿਮਤ ਨਾਲ ਸੋਹਣਾ ਖੁੱਲਾ ਜਿਹੜਾ ਬਣਾਇਆ ਖੁਰਾ, ਉਹਦੇ ਵਿੱਚ ਨਹਾਈਦਾ ਵਾ, ਜੇ 6 ਜੀ ਨਹਾ ਲਈਦਾ ਸੀ। ਪਾਣੀ ਕਿੱਥੋਂ ਹੁੰਦਾ ਵਾ? ਪਾਣੀ ਵਿੱਚੋਂ ਟੂਵਲ ਦਾ ਪਾਣੀ, ਤੁਹਾਨੂੰ ਨਹੀਂ ਪਤਾ? ट्यूबवेल का ताजा पानी आता है। हाँ। ट्यूबवेल का ताज़ा पानी आता है, चले हम ये भी मान लेते हैं, ठीक है ना। स्विमिंग हम सीखते हैं, प्रैक्टिस मेरे बच्चे करते हैं, मैं भी। ये क्या करते हैं? ਇਹ ਬਗੈਰਤੀ ਆ, ਸਵਿਮਿੰਗ ਕਰਦੇ ਫਿਰਦੇ ਆ। ਕਰਦੇ ਆ ਸਵਿਮਿੰਗ ਯਾਰ ਸੌਰੀ, ਬਾਕੀ ਨਹੀਂ ਸਹੀ ਚੋ। चेंज कर लो कुड़ी की। ਨਹੀਂ ਯਾਰ ਸਹੀ ਆ, ਤੂੰ ਕਰੀ ਜਾ। ਸਾਨੂੰ ਮਾਫ ਕਰ ਦਿਓ ਜੀ ਜਿੱਦਾਂ ਦਾ। ਨਾ ਨਾ ਮਾਫ ਨਹੀਂ ਕਰਨਾ, ਮੈਂ ਪਹਿਲੇ ਕਿਹਾ ਸੀ ਛਿੱਤਰ ਪੈਣੇ ਨੇ। नहीं भाई, ਮੈਂ ਇਹਨਾਂ ਨੂੰ ਪੌਣਾ ਘੰਟਾ ਕਹਿੰਦਾ ਰਿਹਾ ਨਹੀਂ ਤੁਰਨਾ ਸ਼ੋ, ਕੀ ਕਰ ਲੋਗੇ ਪੇਂਡੂ ਸ਼ਹਿਰ ਕੀ ਨਹੀਂ। ਅਸੀਂ ਬੜੀ ਤਿਆਰੀ ਕੀਤੀ ਆ, ਅਸੀਂ ਸਾਜਾ ਦੇਖੋ ਕਾਪੀਆਂ ਤੇ ਲਿਖ ਲਿਆ ਸੀ ਸਾਲਾ, ਇਹਨੇ ਆਹ ਗੱਲਾਂ ਕਰਨੀਆਂ, ਮੈਂ ਆਹ ਕਰਨੀ, ਮੈਨੂੰ ਵਾਸ਼ਰੂਮ ਦਾ ਕਹਿਣਾ, ਇਹਨੇ ਮੈਨੂੰ ਪਿੰਡਾਂ ਦਾ ਕਹਿਣਾ, ਮੈਨੂੰ ਇੱਦਾਂ ਕਹਿਣਾ, ਇਹਨੇ ਮੈਨੂੰ ਇੱਦਾਂ ਕਹਿਣਾ। ਮੈਂ ਕਿਹਾ ਤੁਸੀਂ ਤੁਹਾਡਾ ਬੇੜਾ ਗਰਕ ਹੋਏ ਨਾ, ਤੁਸੀਂ 40 ਮਿੰਟ ਮੈਨੂੰ ਦੱਸਣਾ। ਤੁਸੀਂ ਆਹ ਵੇਖੋ ਹੁਣ ਆਲ ਫਾਲ ਹੋ ਗਏ ਨੇ, ਉਹ ਸੀਨ ਨੂੰ ਫੇਕ ਕਰਕੇ ਕਹੀ ਜਾ ਰਿਹਾ ਆ ਕਨਾਲ ਕੀ ਲਈਦਾ ਤੇ ਉਹਨੂੰ ਵੀ ਕੁਝ ਨਹੀਂ ਆ। ਤੁਸੀਂ ਦੇਖੀ ਜਾਣਾ ਬਈ, ਤੁਸੀਂ ਵੇਖਣਾ ਕੱਖ ਨਹੀਂ ਹੋਣਾ ਵੇਖਣਾ ਤੁਸੀਂ। ਚਲੋ एक उसाई ਇਹਨਾਂ ਦਾ ਸਕ੍ਰਿਪਟ ਦੋਵਾਂ ਦਾ ਤੂੰ ਮੈਨੂੰ ਕਿਹਾ ਸਾਜੀ, ਉਹਨੇ ਮੈਨੂੰ ਕਿਹਾ ਖੁਦਾ ਦੀ ਖਬਰ ਨਹੀਂ ਇਹਨਾਂ ਨੇ ਰੈਸਲ ਕੀਤੀ ਪਿੰਡ ਤੇ ਕਹਿੰਦੇ ਚਲੋ ਠਹਿਰ ਜਾਓ, ਚਲੋ ਵੀ ਜਿਹੜੀ ਰੈਸਲ ਕੀਤੀ ਕਾਪੀਆਂ ਕੁਪੀਆਂ ਫੜ ਕੇ ਨਾ ਤੇ ਲੱਗੀ। ਚਲੋ ਠਹਿਰ ਜਾਓ। ਹਾਂਜੀ ਪਿੰਡੂ ਸਾਹਿਬ, ਚਲੋ ਮੈਂ ਤੁਹਾਡਾ ਸਾਥ ਦੇਣਾ, ਤੁਸੀਂ ਇਹ ਨਾ ਕਹਿਣਾ ਕਿ ਨਹੀਂ, लेकिन होना कख नहीं, मैं तुम दस देना। चलो जी। नहीं यही तो मैं स्विमिंग करता हूँ, ये क्या करते हैं? मज दी पूंछ पर के नहरों पार, ये क्या तरीका है? ये दसो। ਬੱਲੇ ਬੱਲੇ ਜਾਣਦਾ ਮੈਂ ਤੁਹਾਨੂੰ ਫੈਰੀਆਂ ਨੂੰ ਵੀ ਕੰਮ ਤੇ ਜਾਣ ਲੱਗੇ ਬੁੱਢੀ ਨੂੰ ਕਹਿੰਦੇ ਆ ਬਿਜਲੀ ਵਾਲਾ ਆਂਦੇ ਆ, ਉਹਨੂੰ ਜਰਾ ਕੰਪਨੀ ਦੇਈ। What nonsense you're talking about? ਮੰਜੀ ਉੱਤੇ ਥੱਲੇ ਬੱਚੇ ਉੱਤੇ ਅੰਮੀ, ਸੈਂਸਲੈਸ ਲੋਕ हैं यार। ਉਹ ਬਸ ਕਰ ਦੇ। ਮੈਂ ਇਹਨਾਂ ਦੇ ਨਾਨੀਆਂ ਦਾ ਦੱਸਾਂ ਨਾ, ਇਹਨਾਂ ਦੇ ਗਾਣੇ ਕਿਹੋ ਜੇ। ओए गाने का बदतमीजी नहीं करनी। नो सेंस है, बेल्ट को पटा बोलते हैं। क्या है तरीका है? मैं ਤੁਹਾਨੂੰ ਪਹਿਲੇ बेल्ट को पता बोलते हैं कोई? ਦੇਖੋ ਆ 15 ਸਕਿੰਟਾਂ 'ਚ ਉਹਨਾਂ ਨੇ 3 ਟੌਪਿਕ ਬਦਲ ਲਏ ਆ। ਉਹਨੇ ਕਿਹਾ ਕਿ ਤੁਸੀਂ ਪਹਿਲੇ ਤੂੰ ਕੀ ਕਿਹਾ, ਮੰਜੀ ਉੱਤੇ ਮੰਜੀ। ਉਹਨੇ ਕਿਹਾ ਮੈਂ ਜਾਣਦਾ ਤੁਹਾਡੇ ਗਾਣੇ ਇਦਾਂ ਦੇ ਆ। ਉਹ ਕਹਿੰਦਾ ਜੀ ਬੈਲਟ ਨੂੰ ਪਟਾ ਬੋਲਦੇ। ਦੱਸਾਂ ਪਹਿਲੇ 3 ਸਕ੍ਰਿਪਟ, ਇਹ ਨਹੀਂ ਸਹੀ भैया। और मैं तो कहता सारी लाइफ ठीक है, मैं यही कहता हूँ। दरवाजे को बुआ बोलते। ये क्या ये पेंडू लोग क्या है? कर लो अच्छा गलत नहीं है तो और क्या है? इन्हें दे गाने ओ गाने ओ फिटे मुंह ਤੁਹਾਡਾ ਇਹ ਕਿਹੜੇ ਗਾਣੇ? ਆ ਗਾਣਾ ਵਾ ਕਿ ਫਾਡੇ ਗਾਣੇ ਫੋਨ ਬਾਰੀ ਬਰਫੀ ਫੁਲਾ। ਉਹ ਬਾਰੀ ਬਰਫੀ ਖੱਟਣ ਗਿਆ ਤੇ ਬਸ ਫਦਕੇ ਜਾਵਾ ਤਾਜਿਆ, ਫਦਕੇ ਜਾਵਾ ਤੇ ਫਰੀਦ ਯਾਰ, ਉਹਨੇ ਜਦੋਂ ਨਾਮ ਦਾ ਗਿਆ ਨਾ ਕਿ ਨਾਮ ਚੇਂਜ ਕਰ ਲੈ, ਤੁਸੀਂ ਵੀ ਨਾਮ ਦੀ ਹੀ ਕਰ ਲਓ। ਆ ਗਾਣਿਆਂ ਦਾ ਟਰੈਕ ਅੱਗੇ ਕਰਦੇ ਆ। ਚਲੋ ਉਹ ਨਾਮ ਦਾ ਚੰਗੀ ਭਲੀ ਪਿਓ ਨੂੰ ਪਾਪਾ ਕਹਿੰਦੇ, ਪਾਪਾ ਸੀ ਇੰਜ ਕਰਦੇ ਜੋ ਮਰਜ਼ੀ ਕਰ ਲਾ। ਫਿਰ ਇਹ ਮੈਂ ਕੱਟਣਾ ਤੇ ਨਹੀਂ, ਆਏ ਵਿੱਚ ਹੀ ਲਾਉਣਾ ਹੀ ਆਇਆ ਇਹਨਾਂ ਨੇ। ਚੱਲ ਯਾਰ ਮੈਂ ਅੱਜ ਦੇਖੀ ਜਨਾ ਅੱਜ ਦੇਖਣਾ ਤੁਸੀਂ। हाँ जी चलो नॉनसेंस पता नहीं किधर से ले आए। हाँ इडियट। सुक्का दूध ਉਹਨੇ ਫੇਕ ਕਹਿਣਾ ਸੀ ਕੱਟਣਾ ਨਹੀਂ, ਮੈਂ ਨਹੀਂ ਕੱਟਣਾ। ਫੁੱਕਾ ਦੁੱਧ ਪੀ ਪੀ ਕੇ ਮੁੰਡੇ ਵੀ ਫੁੱਕੇ ਕੀਤੇ ਪਏ ਇਹਨਾਂ ਨੇ ਆਪਣੇ। पापा को प्यू कहते हैं, बुरा कहते हैं, बुरा कहते हैं। ये क्या है? कहते हैं ये नोट। मामा को बेबे, ये क्या है? क्या है? ठीक मामा को क्या? बेबे बूढ़ी। तूफान की कहते हैं हम पापा। चप्पल को बोलते हैं छितर। फाड़े नालों ते बहुत ये पेंडू लगे। बिल्कुल यार। पापा बहुत खूबसूरत लफ्ज है। अब्बू जान पापा। ਉਹ ਬਸ ਕਰਦੇ ਪਾਪਾ ਦੇ, ਉਹ ਨਾਨੀ ਹੁੰਦਾ ਚਾਹ ਚ ਪਾਈਦਾ। ਉਹ ਬੈਕਰੀਆਂ ਤੇ ਬਣਦੇ ਪਾਪੇ है ना। ये इनकी बिल्कुल मैं फरम हया कोई नहीं, इन्हां नु फरम हया कोई नहीं। यार दाना शर्म हया ਹੁੰਦਾ ਵਾ, ਫਰਮ ਹया ਕੀ ਹੋਇਆ? हाथी को 100 वाला नोट समझते हैं ये लोग। बिल्कुल यार। ਕਿੱਦਾਂ ਦੇ ਲੋਕ ਆ, ਵੇਖ ਲੈ ਤੂੰ। ਅੱਲਾ ਮਾਵੇ ਸਾਡੇ ਵੇ ਤੂੰ ਬਾਹਰ ਅੰਦਰ ਨਿਕਲੀਦਾ ਸਵੇਰੇ
ਐ ਕਰਕੇ ਬਾਹਰ ਸੋਹਣਾ ਬਹਿ ਕੇ ਆਈਦਾ ਵਾ, ਜਿੱਥੇ ਮਰਜ਼ੀ ਹੱਥ ਧੋ ਲਈਦੇ ਆ। ਧੁੱਪ ਫੇਕੀ ਦੀ ਆ। ਕੀ ਸੇਕੀ ਦੀ? ਧੁੱਪ ਫੇਕੀ ਦੀ ਆ ਬਹਿ ਕੇ। ਧੁੱਪ ਸੇਕੀ ਦੀ ਆ। ਇਹਨਾਂ ਦੇ ਵੇਖ ਤੂੰ ਅੱਲਾ ਮਾਫੀ ਤੇ ਕਿੱਦਾਂ ਦੇ ਉਹ ਉੱਚੀਆਂ ਕੁਰਸੀਆਂ ਜੀਆਂ ਲੋਕੀ ਬਹਿਣ ਖਲੋਣ ਲਈ ਬਣਾਉਂਦੇ, ਵਿੱਚ ਹਾਗਾ ਮੂਤਾ ਕਰਨ ਲਈ ਬਣਾਉਂਦੇ ਆ। ਵੇਖ ਤੂੰ ਯਾਰ ਇਹਨਾਂ ਦੇ ਕੰਮ ਤੋਂ। उसको कमोड बोलते हैं यार, उसको कमोड। इंग्लिश दौर है, मॉडर्न दौर है, कमोड है वो। ਹਾਂ ਸਹੀ ਗੱਲ ਹੈ। ਨਾ ਇਹਨਾਂ ਨੂੰ ਖਾਣ ਦਾ ਪਤਾ, ਨਾ ਇਹਨਾਂ ਨੂੰ ਲਾਣ ਦਾ ਪਤਾ, ਨਾ ਇਹਨਾਂ ਨੂੰ ਪਾਣ ਦਾ ਪਤਾ। Oh my God। ਫਿਕਟਾਂ ਪੀਂਦੇ, ਕੀ ਫੁਆਰਮੇ ਖਾਂਦੇ। ਹਾਂ ਸਹੀ ਗੱਲ ਹੈ। पहले इसका फार्मा तो ठीक करे। ਦੇਸੀ ਖੁਰਾਕਾਂ ਖਾਓ ਤੂੰ। ਹਾਏ 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 ਦੇਸੀ, ਬਿਲਕੁਲ ਸਹੀ ਗੱਲ ਆ। ਮਾਰਨਾ ਕਿਤੇ ਗੁੜ ਦੀ ਪੇਸੀ ਖਾਦੀ ਹੁੰਦੇ, ਇਹਨਾਂ ਨੂੰ ਪਤਾ ਲੱਗ ਜਾਂਦਾ। ਇਹਨਾਂ ਦੇ ਨਸੀਬਾਂ ਚ ਗੁੜ ਦੀ ਪੇਫੀ ਕੋਨੀ। ਸਹੀ ਗੱਲ ਹੈ, ਸਹੀ ਗੱਲ ਹੈ। ਇਹ ਫੈਰੀਏ ਆ। सेंस सही है। सेंस लो, बिल्कुल सेंस नहीं है। किलो किलो गुड़ दुपट्टे की कन्नी से बना होता है। नो सेंस लो। दो सेंस लो। ਕਿਲੋ ਗੁੜ। ਤੁਹਾਡਾ ਵੀ ਮੈਨੂੰ ਪਤਾ ਫੈਰੀਆਂ ਦਾ। क्या? ਵੀ ਇੰਨਾ ਲਾਡ ਆਪਣੇ ਪੁੱਤ ਨੂੰ ਨਹੀਂ ਕਰਨਾ ਜਿੰਨਾ ਕੁੱਤੀ ਦੇ ਪੁੱਤ ਨੂੰ ਕਰੀ ਜਾਣਾ। ਸਹੀ ਗੱਲ ਹੈ, ਸਹੀ ਗੱਲ। Oh my God, ये क्या है? हाँ, वो जो आपने डॉग रखा होता है। नो सेंस लो। नलके से ठंडे पानी से नहा के बाद में मालिश करते रहे। ठीक है, ऐसे करते हैं। ਮਾਲਫਾਂ ਪਿੰਡੇ ਦੀਆਂ ਕਰੀ ਦੀਆਂ, ਪਿੰਡਾ ਖੁੱਲਦਾ। अब बस करो, सेंस नहीं है। इनके मोहल्ले गाड़ी आ गई, ये यही समझते हैं कि जंग लग गई, सारे इकट्ठे हो गए, उसको देखने आ जाते हैं यार। कभी गाड़ी नहीं देखी, ना बच्चों को तमीज, ना खुद को तमीज। ਉਹ ਅਸੀਂ ਢੱਗਿਆਂ ਤੇ ਫਫਰ ਕਰਨ ਵਾਲੇ ਲੋਕ ਆ। ਕੀ ਕਰਨ ਵਾਲੇ? ਢੱਗਿਆਂ ਤੇ ਫਫਰ ਕਰਨ ਵਾਲੇ ਲੋਕ ਆ। ਸੁਣ ਲੈ। कौन पे सफर कौन करता है यार? रिजेक्ट मी। ठीक है ना, अच्छा तू बस कर दे। बच्चों की परवरिश ठीक कर रहे हो, ना खुद अपनी तरतीब ठीक कर रहे हो। हमारे बच्चे माशाल्लाह पढ़े लिखे पढ़ते हैं। ट्विंकल ट्विंकल लिटिल स्टार, हाउ आई वंडर व्हाट यू आर अब अबाउट द वर्ल्ड, सो हाई लाइक इट इन द स्काई। इनके बच्चे चिड़िए चिड़िए फटी सका नहीं सकानी जंगली जा। ये क्या है? ਉਹ ਸਾਡਾ 7 ਸਾਲ ਦਾ ਮੁੰਡਾ ਮਹੀਂ ਚੋ ਲੈਂਦਾ ਆ। ओ माय गॉड, ओ माय गॉड। और मेरा 4 साल का बेटा स्विमर है। ਹੈ ਸਵਿਮਰ ਆ। ਫੇਰ ਉਹੀ ਬੇਫਰਮੀ ਉਹਦਾ ਕਰਦਾ। ਇਲਾਜ ਕਰਾ ਪੁੱਤ। ਦੱਸ। ਉਹ ਯਾਰ ਸਵਿਮਰ ਹੁੰਦਾ ਜਿਹੜਾ ਪਾਣੀ 'ਚ ਨਹਾਉਂਦੇ ਆ, ਸਵੀਮਿੰਗ। ਅੱਛਾ मैंने आप देखा है, खाने को बोलते हैं टुकर दे दो हमें टुकर। ਯਾਰ ये ਮੈਂ क्या तमीज? ਤੈਨੂੰ ਸਕ੍ਰਿਪਟ 'ਚ ਇੰਨਾ ਨਹੀਂ ਸੀ ਬਕਵਾਸ ਕਰਦਾ ਗਿਆ। ਉਹ ਨਹੀਂ ਦੇਖੀ ਯਾਰ, ਜਾਓ ਕਿੰਨੇ ਦੇਰ ਦਾ ਹੋ ਗਿਆ। 17 ਮਿੰਟ ਬੜੇ ਔਖੇ ਆ, ਅੱਗੇ ਵੀ ਚਲੋ। ਆ 3 ਮਿੰਟ ਹੋਰ ਕਰੋ ਤੇ ਬਸ ਕਰੋ। ਅੱਲਾ ਦੀ ਰਹਿਮਤ। ਤੁਸੀਂ ਕਰ ਲਿਆ ਸਕ੍ਰਿਪਟ? ਯਾਰ ਮੈਂ ਆਂਦਾ ਨਾ ਨਹੀਂ ਆਉਂਦਾ। ਵੇਖ ਤੂੰ ਇਹ ਕਿੱਦਾਂ ਦੀ ਗੱਲਾਂ ਕਰਦਾ ਵਾ। ਇੱਥੇ ਬਹਿ ਕੇ ਤੇ ਕਿੱਡੀਆਂ ਕਿੱਡੀਆਂ ਵੱਡੀਆਂ ਗੱਲਾਂ। ਰਾਤ ਨੂੰ ਬੁੱਢੀ ਵਾਲੀ ਵਾਈਟ ਕਰੀਮ ਲਾ ਕੇ ਸੌਂਦਾ। ਵੇਖ ਲੈ ਆ ਸ਼ਹਿਰੀਆ ਕਿੱਡੇ ਮਾੜੇ ਆ ਤੁਸੀਂ। हम सेंस लोग डन हेयर पीते हैं, सिगार पीते हैं, पाथी से हुक्का पीते हैं ये लोग। ਉਹ ਹੁੱਕਾ ਭਾਡੀ ਫਾਨ ਆ। ਹੁੱਕਾ लो। ਭਾਡੀ ਫਾਨ ਆ। ਸ਼ਾਨ ਆ। ਮੇਰੇ ਨਾਲ ਰਹਿੰਦਾ, ਮੈਨੂੰ ਵੀ ਕਿਸੇ ਵੇਲੇ ਨਹੀਂ ਸਮਝ ਆਉਂਦੀ। ਅੱਛਾ ਮੇਰੀ ਗੱਲ ਸੁਣੋ। ਤਾਜਿਆ ਤੂੰ ਮੈਨੂੰ ਆਪਣੀ ਗੱਲ ਇੱਕ ਇਮਾਨਦਾਰੀ ਨਾਲ ਦੱਸ। ਦੱਸ। ਵੀ ਪਿੰਡ ਦੀ ਜ਼ਿੰਦਗੀ ਖਾਲਫਾ ਕਿ ਸ਼ਹਿਰ ਦੀ ਜ਼ਿੰਦਗੀ ਖਾਲਫਾ? ਲੈ ਜੀਰਿਆ ਗੱਲ ਸੱਚੀ ਪੁੱਛੀ ਉਹਨਾਂ ਤੇ ਮਾਨਨਾ ਜ਼ਿੰਦਗੀ ਪਿੰਡ ਦੀ। ਯਾਰ ਧੀਆਂ ਪੁੱਤਾਂ 'ਚ, ਭੈਣਾਂ ਭਰਾਵਾਂ 'ਚ, ਮਾਂ ਪਿਓ 'ਚ, ਚਾਚਿਆਂ ਤਾਇਆਂ 'ਚ, ਜਵਾਈ ਥੋੜੇ ਦੇ ਵਿੱਚ ਹਯਾ ਤਾਂ ਹੈ ਨਾ। ਇਹਨਾਂ 'ਚ ਹਯਾ ਹੀ ਕੋਈ ਨਹੀਂ ਰਿਹਾ। ਉਹ ਵੇਖ ਨਾ ਬੁੱਢੀਆਂ ਕੰਮਾਂ ਤੇ ਜਾਂਦੀਆਂ ਵਾ ਹੈ, ਤੇ ਆਪ ਜਿਹੜਾ ਦਫ਼ਤਰਾਂ 'ਚ ਬੁੱਢੀਆਂ ਕੰਮਾਂ ਤੇ ਰੱਖੀਆਂ ਵਾ। ਇਹ ਕਿੱਦਾਂ ਦੇ ਲੋਕ ਨੇ ਯਾਰ? ਡਰਾਈਵਰਾਂ ਨਾਲ ਜਨਾਨੀਆਂ ਤੋਰ ਦਿੰਦੇ। ओए बदतमीजी नहीं करनी, फैमिली के मतलब कोई बात नहीं करनी। ड्राइवरां ਨਾਲ ਜਨਾਨੀਆਂ ਤੋੜ ਦਿੰਦੇ ਕੀ मतलब? ਵੀ ਜਾਓ ਵੀ ਇਹਨਾਂ ਨੂੰ ਗੱਡੀ हाँ, तो ड्राइवर के साथ बंदा भेज देता है। ਸ਼ਾਪਿੰਗ ਕਰਨੀ ਹੈ ਜੀ। हाँ, फॉपिंग करके तो आ जाते ड्राइवर। ਉਹ ਤੇ ਨਾ ਨਹੀਂ ਆਉਂਦਾ। ਬੇਹਯਾਈ ਨਹੀਂ ਹੈ ਕਿ ਗੈਰ ਮਰਦੇ ਆ ਉਹਦੇ ਨਾਲ ਬਿਠਾ ਦਿੰਦੇ ਆ। ਤੇ ਏਦਾਂ ਮਤਲਬ ਕਿ 100 ਬੰਦਾ ਕੋਈ ਗੱਲਬਾਤ ਸੋਚ ਲੈਂਦਾ। बिल्कुल यार सेंसलेस हो तुम, मैं कह रहा हूँ। ਯਾਰ ਜਦੋਂ ਤੁਸੀਂ ਖੋਤਿਆਂ ਦੇ ਬਹਿ ਕੇ ਜਾ ਰਹੇ ਹੁੰਦੇ ਹੋ ਤੇ ਖੋਤੇ ਦੇ ਅੱਗੇ ਜਿਸ ਬੰਦੇ ਨੇ ਵਾਗ ਫੜੀ ਹੁੰਦੀ ਉਹ ਵੀ ਤਾਂ ਡਰਾਈਵਰ ਹੀ ਹੁੰਦਾ ਉਹਦਾ। ਅਸੀਂ ਆਪਣਾ ਜੀ ਕੋਈ ਖੋਤੇ ਦੇ ਨਾਲ ਜੋਈਦਾ। ਕੀ ਖਿਆਲ ਹੈ ਜੀ? बिल्कुल यार, हम गाड़ी चलाते हैं ना, गाड़ी तेज करनी हो तो रेस देते हैं। ये खोता रेडी पे चढ़ना है जाते फिर खोता तेज होता है। ये क्या है? नो सेंस। बरात को जंज बोलते हैं। ਯਾਰ ਵੇਖ ਨਾ ਸਾਡਿਆਂ ਤੇ ਅੱਜ ਤੱਕ ਕਿਤੇ ਕੋਈ ਸਾਲਗਿਰਾ ਅੱਜ ਕਿਸੇ ਸੁਣੀ ਹੈਪੀ ਬਰਥਡੇ? ਫਾਲਗੀਰਾ ਨਵੀਂ ਕੱਢ ਲਈ ਇਹਨਾਂ ਨੇ ਫਾਲਗੀਰਾ। ਸਹੀ ਗੱਲ ਆ। ਕਸਮੇ ਕੋਈ ਹਯਾ ਕਰੋ। ਇਹ ਤੇ ਐਵੇਂ ਘਰ ਬੁਲਾ ਕੇ ਜੀ ਤੇ ਭੁੰਡੀ ਕਰਾਉਣ ਦਾ ਤਰੀਕਾ। ਮੈਂ ਕਹਿੰਦਾ ਇਹ ਛੱਡੋ ਪਰਾਂ। ਅੱਲਾ ਮਾਫੀ। ਨਾ ਜੀਰਿਆ ਇੱਕ ਗੱਲ ਤੈਨੂੰ ਦੱਸਾਂ, ਜਦੋਂ ਤੈਨੂੰ ਯਾਦ ਹੈ ਬਾਬੇ ਜਮਾਲ ਦੇ ਮੇਲੇ ਤੇ मेलों की बात। ਹਾਏ 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 ਉਹਨਾਂ ਨੂੰ ਕਾਰ ਲੈਣ ਦੇ ਕਿਸੇ ਪਾਸੇ, ਤੂੰ ਠਹਿਰ ਜਾ। ओ यार ਅਸੀਂ ਵੀ ਢੇਠੇ ਆ, ਅਸੀਂ ਵੀ ਨਹੀਂ ਹਟਣਾ ਲੱਗਾ ਰਿਹਾ ਤੂੰ। ਭਾਈ ਮੇਲੇ ਦੇਖੀ ਜਾਣਾ ਵੀ ਨਾਜ਼ਰੀਨ ਅੱਜ ਦੇਖਣਾ ਹੁੰਦਾ। ਭਾਈ ਬੜਾ ਮਜ਼ਾ ਆਇਆ ਸੀ ਤਾਜਿਆ ਮੇਲੇ ਤੇ ਵੀ। ਬੜਾ ਮਜ਼ਾ ਆਇਆ, ਬੜੀ ਟਫ ਆਈ। ਆਹੋ ਉਹ ਜਦੋਂ ਲੱਗਿਆ ਸੀ ਉੱਥੇ ਉਹਨਾਂ ਨੇ ਕਿਹਾ ਸੀ ਖਾਣਾ ਲੱਗਣਾ। ਹਾਂ ਮੇਲਾ ਲੱਗਾ, ਖੁਫਰਿਆਂ ਨਾਲ ਭਰਿਆ। ਹਾਏ ਜਿਹਦੇ ਨਾਲ ਖੁਫਰਿਆਂ ਨਾਲ। ਯਾਰ ਨਾ ਨਹੀਂ ਆਉਂਦਾ। ਇੱਕ ਖੁਫਰਾ ਸੀ कहना मेरे फुफरा नाल भरिया भी। ਉਹ ਫੁੱਫੜਾ ਨਹੀਂ। हाँ जी।
ਖੁਫਰੇ अच्छा मैं पता नहीं कहता मेरे फुफरे ਤੈਨੂੰ ਯਾਦ ਹੈ ਇੱਕ ਬਹੁਤ ਸੋਹਣਾ ਖੁਸਰਾ ਸੀ ਉਹ ਜਵਾਨ ਜਿਹਾ ਉਹ ਨਾਂ ਨਹੀਂ ਆਉਂਦਾ ਜਿਹਨੂੰ ਸ਼ਾਹ ਖੁਸਰਾ ਆਂਦੇ ਸੀ। ਬਿੱਲੀਆਂ ਅੱਖਾਂ ਵਾਲਾ ਆਏ ਹਾਏ ਤਮੀਜ਼ ਹਾਏ ਨਹੀਂ। ਬਈ ਕਿੰਨੇ ਦਿਨ ਮੈਂ ਸੁੱਤਾ ਮੈਂ ਤੇ ਮੇਰੀ ਖਾਬ ਚ ਹੁੰਦਾ ਰਿਹਾ ਏਡਾ ਸੋਹਣਾ ਸੁਨੱਖਾ ਐ ਮੈਨੂੰ ਉਹਦਾ ਭਰਾ ਲੱਗਦਾ ਈ ਕਿੰਨਾ ਵੇਖ ਨਾ ਸਾਰੇ ਨੈਨਕਸ਼ ਉਹਦੇ ਵਰਗੇ ਨਾ। डोंट ट्राई दिस you reject me ਓਏ ਪੱਬੂ ਜਿਹਾ ਕੀ ਕਹੀ ਜਾਂਦਾ ਉਸਤਾਦ ਜੀ ਇਨਵੋਲਵ ਹੋਣਗੇ ਤੇ ਜੋ ਹੋਣਾ ਹੀ ਆ। ਉਹ ਮੈਂ ਕਿੱਥੇ ਕਿਸ ਗੱਲ ਤੇ ਹੋਵਾਂ ਕਿਸ ਗੱਲ ਤੇ ਹੋਵਾਂ ਇਨਵੋਲਵਮੈਂਟ ਕੋਈ ਗੱਲ ਵੀ ਤੇ ਹੋਵੇ। ਮੈਂ ਭਾਜੀ ਤੁਹਾਨੂੰ ਕਹਿੰਦਾ ਮੈਂ ਤਾਂ ਚਲਾ ਗਿਆ ਮੈਂ ਖੁਚਰੇ ਫਾਲ ਲੈ ਮੈਂ ਉਹਦੇ ਵੱਡਾ ਕੁਚਰਾ ਜੀ ਛਾ ਕੁਚਰਾ ਜੀ ਆ ਕੁਚਰਾ ਜੀ ਆਪਣੀ ਵੱਲੋਂ ਕਰਦੇ ਕੀ ਮੈਂ ਕੀ ਕਰੇ थे यार एक मिनट वो पेड़ आज स्टॉक एक्सचेंज में तुम्हें पता क्या हुआ? ਦਿਮਾਗ ਖਰਾਬ ਮੈਂ ਕਿਹਾ ਨਹੀਂ ਹੋਣਾ ਨਹੀਂ ਅਸੀਂ ਹੁਣ ਕਰਨੇ ਇਹ ਕੋਈ ਟੌਪਿਕ ਨਹੀਂ ਹੈਗਾ ਕੀ ਟੌਪਿਕ ਕਰ ਲੋਗੇ ਤੁਸੀਂ ਆ ਸਾਡੇ ਬਿੰਨੇ ਸ਼ਹਿਰਾਂ ਦੇ ਵੀ ਹੈਗੇ ਆ ਪਿੰਡਾਂ ਦੇ ਵੀ ਹੈਗੇ ਆ ਕੀ ਆ ਫਿਰ ਗੱਲ ਵੀ ਕੋਈ ਨਹੀਂ ਅਸਲ ਚ ਉਸਤਾਦ ਜੀ ਕੰਪੈਰੀਜ਼ਨ ਕਰਨਾ ਚਾਹੁੰਦੇ ਤੇ ਕਰੋ ਨਾ ਕੰਪੈਰੀਜ਼ਨ ਕੋ ਕਰੋ ਤੇ ਸਹੀ ਭਾਵੀ ਇਹ ਫੁਬਾ ਉੱਠ ਕੇ ਉਹ ਤੂੰ ਸਿੱਧਾ ਹੋ ਜਾ ਹਾਂ ਤੇ ਕੋਲੇ ਚੁੱਕ ਕੇ ਚਨੇ ਵਾਲੇ ਕੋਲ ਕੀ ਚੁੱਕ ਕੇ ਕੋਲੇ ਬਿਨਾ ਹਫਤਾ ਅੱਛਾ ਦੇਖੋ ਨਾ ਮੇਰੀ ਗੱਲ ਸੁਣੋ ਪਹਿਲੀ ਤਾਂ ਨੌਨ ਟੈਕਨੀਕਲ ਗੱਲ ਇਹ ਆ ਕਿ ਜਿੰਨੇ ਉਹਨਾਂ ਦੇ ਕੰਮ ਆ ਉਹਨਾਂ ਨੂੰ ਬਹੁਤੇ ਇਹਨਾਂ ਨੇ ਰੱਟੇ ਆ ਇਹ ਪੈਂਟਾਂ ਪਾਉਂਦੇ ਨੇ ਇਹ ਸਾਲਗਿਰਾ ਰੱਖਦੇ ਵੀ ਤੁਹਾਨੂੰ ਸਾਲਗਿਰਾ ਦਾ ਵੀ ਪਤਾ ਤੁਹਾਨੂੰ ਪੈਂਟਾਂ ਦਾ ਵੀ ਪਤਾ ਤੁਹਾਨੂੰ ਬਰਥਡੇ ਦਾ ਵੀ ਪਤਾ ਤੁਹਾਨੂੰ ਨਾਸ਼ਤੇ ਵਾਲੇ ਕੋਲਿਆਂ ਦਾ ਵੀ ਪਤਾ ਤੁਹਾਨੂੰ ਇਹ ਵੀ ਪਤਾ ਇਹਨਾਂ ਦੀਆਂ ਬੁੱਢੀਆਂ ਡਰਾਈਵਰਾਂ ਨਾਲ ਜਾਂਦੀਆਂ ਪਿੰਡੇ ਤੁਸੀਂ ਮੇਰੇ ਕਾਦੇ ਆ नहीं वो ਗੱਲ ठीक है सारा कुछ ਤੁਹਾਨੂੰ पता अफे भी स्क्रिप्ट ये ਹੁੰਦਾ ਸੀ कि एक कहे कि हमारी बेग में सुबह सुबह खुद ही ड्राइवर के साथ जाके लेते फिर उसको ला माफी ओए ਤੁਸੀਂ ਇਦਾਂ ਕਰਦੇ ਫੇਰ ਪਤਾ ਲੱਗਣਾ ਤੁਸੀਂ ਪਿੰਡੇ ਆ ਸਾਰਾ ਕੁਝ ਤੇ ਤੁਸੀਂ ਦੱਸੀ ਜਾਂਦੇ ਸ਼ਹਿਰੀਆਂ ਦੀ ਹਰ ਗੱਲ ਤੇ ਤੁਹਾਨੂੰ ਪਤਾ ਵਾ ਦਾਖਲਾ ਬਸ ਯਾਰ ਤੂੰ इकल्ले पेंदे बन के आ गए ਉਤੋਂ ਉਹਨੇ ਲੱਗਣਾ ਫਖ ਫਾਨਤ ਤੇਰੇ ਤੇ ਇਹਨਾਂ ਨੇ 27 ਸਕ੍ਰਿਪਟ ਤੇ ਮੈਂ ਲਿਖਿਆ ਇਹ ਸਾਰਾ ਹੁਣ ਪਿੰਡਾਂ ਦਾ ਦੱਸੀ ਜਾਂਦੇ ਆ ਤੁਸੀਂ ਹੁਣ ਰਿਪੀਟ ਤੁਸੀਂ ਵੀ और रिपीट नहीं कोई स्क्रिप्ट सीधा होता और सीधा तुसी तू छाड़ कह दिया। के हमारी बीवियां ड्राइवर के साथ जाके सुबह सुबह ले आती हैं ठीक है ਉਹ ਫਿਰ ਹਾਂ ਫਿਰ ਅੱਗੋਂ ਆ ਕਵੇ ਕਿ ਉਹ ਜਾ ਇਹ ਤੁਹਾਡੀਆਂ ਆਪਣੀਆਂ ਤੀਵੀਆਂ ਨੂੰ ਗੈਰ ਬੰਦੇ ਨਾਲ ਭੇਜ ਦਿੰਦੇ ਆ ਵੇ ਇਹਨਾਂ ਦਾ ਕੰਮ ਸੁਣ ਫਿਰ ਪਤਾ ਲੱਗਦਾ ਵੀ ਉਹ ਸ਼ਹਿਰੀ ਆਪਣੀ ਗੱਲ ਕਰ ਸਾਰਾ ਕਿਤੇ ਤੂੰ ਦੱਸੀ ਜਾਂਦਾ ਤੁਹਾਡਾ ਬਹੁਤਾ ਸ਼ਹਿਰ ਇਹਨਾਂ ਨਾਲ ਬਹੁਤਾ ਸ਼ਹਿਰ ਤੇ ਤੁਸੀਂ ਰੱਟਿਆ ਅਸੀਂ ਕਿਹੜੇ ਸੋਸ਼ਲ ਮੀਡੀਆ ਨਹੀਂ ਚਲਾਉਂਦੇ ਓਏ ਇੱਕ ਮਿੰਟ ਯਾਰ ਲੈ ਸਾਡੇ ਕਿਹੜਾ ਪਿੰਡ ਕੇਵਲ ਹੀ ਨਾਨੀਆਂ ਦਾ ਲਓ ਉਹ ਜਿਹੜੀ ਸ਼ਹਿਰ चलो यार ठीक है यार उन सही तरह हाँ चलो इनको सेंस नहीं है हाँ हमारी देखें वाइफ जो है मेरी वाइफ सुबह सुबह जाके गाड़ी खुद ही चला के ड्राइव करती है जाके बेकरी से सामान ले जाती है इनको क्या है ਵਾਈਫ ਕਿਹਨੂੰ ਆਂਦੇ ਵਾਈਫ ਕੌਣ ਮੈਨੂੰ ਪਹਿਲੇ बेगम मेरी बीवी ਉਹ ਗੱਡੀ ਆਪ ਚਲਾਉਂਦੀ जी ਤੇ ਫਿਰ ਉਹ ਤੇਰਾ ਬੰਦਾ ਹੋਇਆ ਉਹ ਤੇਰੀ ਬੇਗਮ ਕਿੱਥੋਂ ਉਹ ਗੱਡੀ ਉਹ ਚਲਾਉਂਦੀ ਆ ਤੇਲ ਮੈਂ ਪਵਾਉਣਾ ਵਾ ਵੀ ਮੈਂ ਜਿੱਥੋਂ ਕਹਿੰਨੀ ਆ ਤੂੰ ਇਹ ਉੱਥੋਂ ਛੇੜਦਾ ਹੀ ਨਹੀਂ ਜਨਾਨੀਆਂ ਨੂੰ ਘਲਾਉਂਦੇ ਦੁਕਾਨਾਂ ਤੇ ਖਾਤੇ ਲਵਾਏ ਉਹਨਾਂ ਦੇ ਫਰਮ ਹਯਾ ਕੋਨੀ ਇਹਨਾਂ ਨੂੰ ਜੀ ਹਾਂ ਗੱਲ ਕਰ बिल्कुल यार ये देखे क्या बदतमीजी कर रहे हैं नो सेंस ये इसको कराटा मार के इसको बेड़ा गर्क कर दो ਮਾਰੋ ਹੁਰਾ ਇਹਨੂੰ ਕੀ ਆਂਦਾ ਉਹ ਫੁੰਡੀਏ ਜਈਏ ਕਹਿ ਲਾ ਤੂੰ ਵੀ ਦਰਵਾਜ਼ੇ ਨੂੰ ਬੂਆ ਕਹਿੰਦੇ ਕਹਿ ਲਾ ਪਾਪਾ ਕੋ ਬੁੜਾ ਕਹਤੇ ਨਹੀਂ ਉਸ ਕੋ ਜਿਹੜੀਆਂ 4-5 ਸੀ ਮੁੱਕ ਗਈਆਂ ਅੱਗੋਂ ਹੁਣ ਯਾ ਕਿਸਮਤ ਯਾ ਨਸੀਬ ਹੀ ਹੈ ਮੁੱਕਦੀਆਂ ਨਹੀਂ ਹੈ ਹਾਂ ਚਲੋ ਸਾਡੇ ਬਾਲਾਂ ਨੇ ਉੱਠਣਾ ਕੋਡੀਆਂ ਖੇਲਣੀਆਂ ਉਹਨਾਂ ਨੇ ਹੈ ਵਾਹ ਜੀ ਵਾਹ ਘੋਲਾਂ ਕਰਨੀਆਂ कोला व्हाट नॉनसेंस कोला नहीं वैसे लेकिन हमारा जो चैंपियन है ना देखे ना हाक होगन ठीक है रेसलर क्रिकेटर ਉਹ ਤੁਹਾਡਾ ਕਿੱਥੋਂ ਆ मैं वही बता रहा हूँ ये हमारे वो है आता तो दूसरे ही है ਬਲੈਤ ਦੇ ਬੰਦੇ ਦੀ ਗੱਲ ਕਰੀ ये लोग इनका चैंपियन ਜਿਹੜਾ ਦੰਦਾਂ ਨਾਲ ਖੋਤਾ ਚੁੱਕਣ ਡਿਆ ਮੁੱਛਾਂ ਨਾਲ ਬੱਚਾ ਖਿੱਚਣ ਡਿਆ ਟਰੈਕਟਰ ਖਿੱਚਣ ਡਿਆ वो इनका चैंपियन है ये क्या है ये ਜਾਰਾ ਪਹਿਲਵਾਨ ਵੀ ਦੇ ਦਿੰਦਾ नहीं वो तो रेसलर है ना ਓਏ ਤਾਕਤ ਦੀਆਂ ਗੱਲਾਂ ਆ ਤਾਕਤ ਦੀਆਂ ਮੁੱਛਾਂ ਨਾਲ ਬੱਚਾ ਖਿੱਚਣਾ ਖਰਾਕਾਂ ਖਾਦੀਆਂ 10 किलो का बटा वाह 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 ਇਹਨਾਂ ਦੇ ਬਾਲ ਵੇਖ ਲੋ ਮੜੀ ਜੀ ਹਵਾ ਚੱਲੀ ਆ ਫਰਦੀ ਲੱਗ ਗਈ ਬੇਟੇ ਕੋ ਫਰਦੀ ਲੱਗ ਗਈ ਹੈ ਆ ਜਾ ਮਰ ਜੋ ਡੁੱਬ ਕੇ पढ़े लिखे बच्चे नो सेंस है ये हाँ। मुर्गे को कुकर बोलते हैं क्या ऐसा उसका नाम तब्दील किया क्या सोचता होगा वो ਨਹੀਂ ਤੇ ਤੁਹਾਡੇ ਬਾਲ ਵੇ ਬਲੈਲਰ ਕਸਮੇ ਮਾਰਨਾ ਤੋਬਾ ਮਾੜਾ ਇਹਨੇ ਕਿਤੇ ਬਾਹਰ ਨਿਕਲੇ ਹਾਏ ਠੰਡ ਲੱਗੀ ਮੇਰੇ ਪੁੱਤ ਨੇ ਹਾਏ ਮੈਂ ਸ਼ਕਰੇ ਜਾਉਂ ਮੇਰਾ ਪੁੱਤ ਤੁਹਾਡੇ ਅੱਲਾ ਦੀ ਰਹਿਮਤ ਨਾਲ ਪੋ ਮਾਗਦੀਆਂ ਰਾਤਾਂ 'ਚ ਪੈਲੀਆਂ ਵੱਢ ਕੇ ਲੈ ਆਉਂਦੇ ਰੱਬ ਦੀ ਰਹਿਮਤ ਨਾਲ सर इफ यू डोंट माइंड ये पोमाग क्या होता है क्या पोमाग जी ये दिसंबर अक्टूबर को कहते हैं पोमा सर्दियां ਦੀਆਂ ਰਾਤਾਂ ਨੇ ਕਿਹਾ ਤੂੰ ਹਾਂਜੀ
एक बहुत बड़ा ढोलिया भी होया बोमा ਮਾਨਾ ਇਹਨਾਂ ਦੇ ਜੀ ਵੇਖ ਲੋ ਸਾਰ ਸਾਡੇ ਘਰ ਚ ਵਿਆਹ ਸ਼ਾਦੀ ਹੋਣੀ ਰੌਣਕਾਂ ਲੱਗ ਜਾਣੀਆਂ ਹਾਏ 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 रौनक लग जानी और वो माँ की रातों पहलियां काटते बच्चे यार ये क्या हमारे बच्चे देख लें सर मैं आपको बताता हूँ स्नूकर खेलते हैं गोल्फ खेलते हैं अच्छी गेमें और पढ़े लिखे हाँ। पढ़े लिखे इंजीनियर बनेगा डॉक्टर बनेगा तो इनका बच्चा मैंने उससे कहा बेटा आपको गिनती आती कहता मैं कहता सुनाओ कहता 9 10 मैंने कहा 10 के बाद क्या आता कहता गोला बेगी बादशाह ये क्या है ऐसे करते हैं ਭਾਈ ਉਹਨਾਂ ਨੂੰ ਤਲੀਮ ਆ क्या तलीम है ਤਲੀਮ ਆ ठीक है मेरे बच्चों को पूछेंगे ना कि बड़ा होकर क्या बनना उसने कहना मैंने डॉक्टर बनना है इसके बेटे को मैंने पूछा क्या बनना मैं टांगा लाना टांगा क्यों लेना ਉਹਨਾਂ ਦੀਆਂ ਜ਼ਮੀਨਾਂ ਬਾਈ ਬੀਜੀ ਆ ਉਹਨਾਂ ਨੂੰ ਕੀ ਲੋੜ ਆ ਮੁੰਡੇ ਪੜਾਉਣ ਦੀ ਸਕੂਲੇ ਭੇਜਣ ਦੀ हमारे बच्चे स्नूकर खेलते हैं घर golf, आके- अच्छी गेमें खेल इनके बच्चे टायर लेके सुबह सुबह निकल जाते हैं सोटी लेके ये ਸਹੀ ਗੱਲ ਆ ਡਾਕਟਰ ਵੀ ਬਣਦੇ ਇਹਨਾਂ ਦੇ ਨਿਆਣੇ ਆ ਵੇਖਿਆ ਨੀ ਕਿੰਨੇ ਡਾਕਟਰ ਪੁਲ ਥੱਲੇ ਬੈਠੇ ਟੀਕੇ ਲਾਉਂਦੇ ਹੁੰਦੇ ਆ ਉਹ ਇਹਨਾਂ ਦੇ ਨਿਆਣੇ ਆ ਵੇਖ ਲੈ वाह 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 हमारे डॉक्टर जो है सर 15-15 हजार रुपया एक डॉक्टर की फीस है ਹਾਂ और इनका जो सबसे ज्यादा स्पेशलिस्ट डॉक्टर है ਕੀਮ ਹੁੰਦੇ ਇਹਨਾਂ ਦੇ नहीं डॉक्टर है ਹਾਂ 10 रुपए की पर्ची ਉਹਦੀ ਉਹ ਕਿਹਦਾ स्पेशलिस्ट ਭਾਈ ਉਹਦੇ ਹੱਥ 'ਚ ਫਫਾ ਕਿੰਨੀ ਆ ਉਹ ਤੇਰੀ ਖੈਰ ਲੈ ਫਫਾ ये लफ्ज़ां ਨੂੰ ਸਾਰੀ ਯਾਰ ਫਫਾ ਹੁਣ ਸਾਡੀ ਇੱਕ ਗੱਲ ਬਿਮਾਰੀਆਂ ਵੱਡੀਆਂ ਵੱਡੀਆਂ ਇਹਨਾਂ ਨੂੰ ਲੱਗਦੀਆਂ ਆਖੇ ਫੁਕਰ ਹੋ ਗਈ ਉਹ ਸ਼ੂਗਰ ਓਏ ਕੈਂਸਰ ਹੋ ਗਿਆ ਲੈ ਕੇ- रीजनेबल बीमारियां हैं ਹੈਪਾਟਾਈਟਸ ਹੋ ਗਿਆ रीजनेबल तो ਤੁਹਾਡੇ लागा ये लागा क्या होता है लागा क्या ਲਾਗਾ ਚੁਨਰੀ में दाग पाऊं कैसे ਹਾਂ लागा कलेडू कलेडू ਫੋੜੇ ਫਿੰਸੀਆਂ छपाकी ये क्या है ਸਹੀ ਗੱਲ ਓਏ ਅਸਲ ਖਰੀਂਡ ਖਰੀਂਡ क्रींड ਹਾਂ तदरी ਤਦਰੀ ਕਰਨ ਤਰਨ ਹਾਂਜੀ ਚੁੱਕ ਪੈ ਓਏ ਗਏ ਆਪਾਂ ਵਾਢੀਆਂ ਕਰਨੀਆਂ ਹੁੰਦੀਆਂ ਨੇ ਗਰਮੀਆਂ 'ਚ ਹੈ ਰਾਤਾਂ ਨੂੰ ਠੰਡਾਂ 'ਚ ਉੱਠ ਉੱਠ ਕੇ ਪਾਣੀ ਲਾਣਾ ਇਹ ਦਦਰੀਆਂ ਚੰਬਲਾਂ ਮੰਨ ਜਾ ਨਹੀਂ ਸਹੀ ਮੰਨ ਜਾ ਹਾਲੇ ਵੀ ਚੇਂਜ ਕਰ ਲਾ ਲੱਗਾ ਰੋ ਤੇ ਮਰਦੇ ਮਰਨੋਂ ਮਰ ਜਾਗੇ ਪਰ ਆਪਾਂ ਕਰਾਂਗੇ ਪੂਰਾ ਨਾ ਵੇ ਨਾ ਅੱਲਾ ਜੀ ਤੁਸੀਂ ਦੱਸਣਾ ਇਹਨਾਂ ਨੂੰ ਮੈਂ ਅੰਦਰ ਗਿਆ ਕਮਰੇ 'ਚ ਤੇ ਚਾਰਾਂ ਨੇ ਪੈਨਸਲਾਂ ਕਾਪੀਆਂ ਫੜੀਆਂ ਮੈਂ ਕਿਹਾ ਹਾਂਜੀ ਮੈਂ ਕਿਹਾ ਕੀ ਬਣਿਆ ਓਕੇ ਮੈਂ ਕਿਹਾ ਕੀ ਸਕ੍ਰਿਪਟ ਆ ਇਹ ਪਿੰਡੂ ਨੇ ਅਸੀਂ ਸ਼ਹਿਰੀ ਹਾਂ ਤੇ ਮੈਂ ਕਿਹਾ ਇਹ 'ਚ ਕੀ ਗੱਲ ਕਰਨੀ ਇਹਨੇ ਪਿੰਡਾਂ ਦੀਆਂ ਦੱਸਣੀਆਂ ਅਸੀਂ ਸ਼ਹਿਰਾਂ ਦੀਆਂ ਦੱਸਣੀਆਂ ਮੈਂ ਕਿਹਾ ਮੇਰੀ ਗੱਲ ਸੁਣ ਲਓ ਕੀ ਦੱਸ ਲੋਗੇ 40 ਮਿੰਟ ਦਾ ਸ਼ੋਅ ਡਰੈਗ ਹੋਣਾ ਤਾਜ ਜੀ ਨਹੀਂ ਤੁਸੀਂ ਦੱਸੋ ਇਹ ਵੀ ਮੈਂ ਕਿਹਾ ਹਾਂ ਇਹ ਨਾਲ ਬੈਠਾ ਸੋਫੇ ਤੇ ਮੈਂ ਕਿਹਾ ਜੀ ਓਕੇ ਮੈਂ ਕਿਹਾ ਹਾਂ ਫਰੀਦ ਤੂੰ ਦੱਸ ਹਾਂ ਓਕੇ ਹੈਲੋ ਮੈਂ ਉਹਨੂੰ ਇਸ ਤੋਂ ਮੈਂ ਕਿਹਾ ਤੂੰ ਵੇਖ ਲਓ ਤੁਸੀਂ ਬਸ ਇਹ ਭਾਈ ਮੈਂ ਪਹਿਲੇ ਕਹਿਤਾ ਸੀ ਮੈਨੂੰ ਪਤਾ ਸੀ ਦੇਖੋ ਮੇਰਾ ਇੱਕ ਐਕਸਪੀਰੀਅੰਸ ਹੈ ਮੈਨੂੰ ਪਤਾ ਕਿ ਮੈਂ ਕਿੱਥੇ ਤੱਕ ਖੇਲ ਸਕਦਾ ਫਿਰ ਪਿੰਡਾਂ ਥਾਵਾਂ ਦੀਆਂ 36000 ਗੱਲਾਂ ਕਰ ਸਕਦੇ ਸੀ ਇਹਨਾਂ ਨੇ ਨਹੀਂ ਕੀਤੀਆਂ ਵਿਆਹਾਂ ਤੇ ਕੀ ਹੁੰਦਾ ਫੌਤਗੀਆਂ ਤੇ ਕੀ ਹੁੰਦਾ ਫੌਤਗੀਆਂ ਦੇ ਅੱਜ ਕੱਲ ਫੈਸ਼ਨ ਚੱਲ ਰਹੇ ਨੇ ਫੌਤਗੀਆਂ ਨੇ ਕਰ ਨਵੇਂ ਕੱਪੜੇ ਪਾ ਕੇ ਜਾਣਾ ਠੀਕ ਹੈ ਨਾ ਸਾਡੀਆਂ ਜਿਹੜੀਆਂ ਅੰਮੀਆਂ ਨੇ ਨਾ ਭਾਈਜਾਨ ਮੈਂ ਤੁਹਾਨੂੰ ਸੱਚੀ ਮੁੱਚੀ ਗੱਲ ਦੱਸਾਂ ਬੜੇ ਘਰਾਂ ਦੇ ਵਿੱਚ ਇਹ ਮੰਨਣਗੇ ਕਿ ਸਹੀ ਗੱਲ ਆ ਜਦੋਂ ਸਾਡੀਆਂ ਮਾਵਾਂ ਜਿਹੜੀਆਂ ਨਾ ਨਾਨੀਆਂ ਮਾਵਾਂ ਬੁੱਢੀਆਂ ਉਹਨਾਂ ਨੂੰ ਪਤਾ ਲੱਗ ਜਾਂਦਾ ਬੈਠੀਆਂ ਪਤਾ ਕੀ ਕਹਿਣਗੀਆਂ ਵੇ ਕੋ ਸੂਟ ਨਵਾਂ ਇੱਕ ਮੈਂ ਸਮਾ ਲਵਾਂ ਹੈ ਸੂਟ ਕੋਈ ਨਹੀਂ ਨਵਾਂ ਮਾਂ ਜੀ ਕੀ ਕਰਨਾ ਉਹ ਤਾਜੀ ਦਾ ਪਤਾ ਕੋਈ ਨਹੀਂ ਅੱਜ ਕੱਲ ਉਹਦੀ ਆਵਾਜ਼ ਆ ਜਾਵੇ ਤੇ ਨਵਾਂ ਸੂਟ ਉਹਦਾ ਪਤਾ ਕੋਈ ਨਹੀਂ ਐਂਡ ਤੇ ਆ ਤੇ ਜੁੱਤੀ ਤੇ ਸੂਟ ਮੈਂ ਪਹਿਲੇ ਲੈ ਲਵਾਂ ਸਮਝ ਆ ਗਈ ਤੇ ਉੱਥੇ ਇਦਾਂ ਦੀਆਂ ਤੁਸੀਂ ਗੱਲਾਂ ਕਰੋ ਵੀ ਭਾਈ ਸ਼ਹਿਰਾਂ 'ਚ ਆ ਹੁੰਦਾ ਪਿੰਡਾਂ 'ਚ ਆ ਹੁੰਦਾ ਪਿੰਡਾਂ 'ਚ ਫੌਤਗੀ ਤੇ ਆ ਹੁੰਦਾ ਸ਼ਹਿਰਾਂ 'ਚ ਵਿਆਹ ਤੇ ਆ ਹੁੰਦਾ ਪਿੰਡਾਂ 'ਚ ਵਿਆਹ ਹੁੰਦਾ ਅਸੀਂ ਕਾਪੀਆਂ ਸਿੱਟਦੇ ਆ ਅਸੀਂ ਸ਼ਾਦੀ ਕਰਦੇ ਅਸੀਂ ਫਾਇਰਿੰਗ ਕਰਦੇ ਆ ਇਹ ਸੇਬ ਵਾਲੇ ਬੰਬ ਨੂੰ ਅੱਗ ਲਾ ਕੇ 2 ਕਿਲੋਮੀਟਰ ਦੂਰ ਦੌੜ ਜਾਂਦੇ ਆ ਇਹ 36000 ਗੱਲਾਂ ਸੀ ਸਾਰਾ ਕੁਝ ਲਿਖਿਆ ਵਜੇ ਤੁਸੀਂ ਸਾਨੂੰ ਬਕਵਾਸ ਕਰਨ ਦੇ ਅਸੀਂ ਭੌਂਕੜਾ ਸੀ ਹਲੀ ਤੇ ਭੌਂਕੋ ਨਾ ਤੇ ਕਰਨ ਨਹੀਂ ਦੇ ਉਹ ਸਕ੍ਰਿਪਟ ਉਹਨਾਂ ਨੇ ਸ਼ੁਰੂ ਕਰਨਾ ਤੇ ਅੱਗੋਂ ਸੀ ਕਰਤਾਨ ਤੋਂ ਤੂੰ ਅੰਦਰ ਜਦੋਂ ਮੈਂ ਗਿਆ ਤੂੰ ਮੈਨੂੰ ਬਕਵਾਸ ਕੀਤੀ ਸਾਜੇ ਸ਼ਕਲ ਸਮਝ ਨਹੀਂ ਗੱਲ ਇਹਨਾਂ ਨੇ ਕਿਹਾ ਸੀ ਕਿ ਸਾਡਾ ਪ੍ਰੀਤ ਸਕ੍ਰਿਪਟ ਕਿਹਦਾ ਸੀਗਾ ਸਹੀ ਦੱਸੀ ਯਾਰ ਚਲੋ ਜੀ ਮੈਂ ਮਾਜ਼ਰਤ ਕੈਸਾ ਨੈਸ਼ ਆ ਤੂੰ ਸਭ ਤੋਂ ਪਹਿਲੇ ਤੂੰ ਬੋਲਿਆ ਅੰਦਰੋਂ ਬਾਕੀ ਮੇਰੀ ਗਰੀਬ ਵਾਲਾ ਕਰਾਂਗੇ ਆਹੋ ਤੇ ਸਕ੍ਰਿਪਟ ਉਹਦਾ ਸੀਗਾ ਚਲੋ ਕਰੋ ਫਿਰ ਕਰੋ ਠੀਕ ਹੈ ਨਾ ਚਲੋ ਮੈਂ ਇੱਕ ਮੌਕਾ ਤੁਹਾਨੂੰ ਹੋਰ ਦੇਣਾ ਚਲੋ ਆ ਦੇਖ ਲਓ ਸਾਰੇ ਦੇਖ ਲਓ ਦੇਖੋ ਕਰੋ ਕਦੋਂ ਦੇ ਬਾਹਰ ਹੋਏ ਸਕ੍ਰਿਪਟ ਮੈਂ ਇਹਨਾਂ ਨੂੰ ਕਿਹਾ ਕਿ ਉਸਤਾਦ ਜੀ ਫਿਲਮ ਦੀ ਕਰਨਾ ਆਪਾਂ ਕੋਈ ਟੌਪਿਕ ਲਿਖ ਕੇ ਨਾ ਕਰੋ ਨਹੀਂ ਹੋਣਾ
ਅੱਛਾ ਉਸਤਾਦ ਜੀ ਵੈਸੇ ਲਿਖ ਕੇ ਕਰਦੇ ਆ, ਲਿਖ ਕੇ ਅਸੀਂ ਛਾਜੀਆਂ ਗੱਲਾਂ ਜਰੀਆਂ ਨਾ ਲਿਖ ਕੇ ਅਸੀਂ ਬੜੀਆਂ ਸੋਹਣੀਆਂ ਗੱਲਾਂ ਉਸਤਾਦ ਜੀ ਅਸੀਂ ਇਦਾਂ ਨਹੀਂ ਕਿ ਆਪ ਵੀ ਅੱਕਾ ਖਾਣੇ ਆ ਇਦਾਂ। ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਚਲੋ ਇੱਕ ਮਿੰਟ ਫਿਲਬਦੀ ਹਾਂ ਫਿਲਬਦੀ ਕਰੋ ਸਾਰੀਆਂ ਪੜ ਕੇ ਤੇ ਕਹਿੰਦਾ ਫਿਲਬਦੀ ਕਰੀਏ। ਨਹੀਂ ਕਸਮ ਵਾਲੀ ਗੱਲ ਹੈ, ਕੋਈ ਨਹੀਂ। ਅੱਛਾ ਉਸਤਾਦ ਜੀ ਇੱਕ ਗੱਲ ਆ ਵੈਸੇ, ਨਹੀਂ ਤੂੰ ਸਿਰਫ ਇਹ ਸਮਝਿਆ ਵੀ ਮੈਂ ਸੀਨ ਨੂੰ ਫੇਕ ਕਹਿ ਕੇ ਤੇ ਮੈਂ ਚਾਰਲੀ ਚਪਲਨ ਜਿੰਨਾ ਹਿੱਟ ਹੋ ਜਾਵਾਂਗਾ। ਮੈਨੂੰ ਇਹਨਾਂ ਨੇ ਕਿਹਾ ਤੂੰ ਪੇਂਡੂ ਬਣਨਾ, ਮੈਂ ਹੁਣ 5-7 ਮਿੰਟਾਂ ਚ ਇੱਕ ਹੀ ਸ਼ਾਇਦ ਸੋਚਣੀ ਸੀ। ਮੈਨੂੰ ਸਾਜੀ ਨੇ ਤੂੰ ਕਹ ਮੈਨੂੰ ਸੀਨ ਤਾਂ ਫੇਲ ਲਾਗੇ ਪੈਂਦਾ ਸੀ, ਮੈਂ ਉਹੀ ਫੜ ਕੇ ਬਣ ਗਿਆ। ਇਹੋ ਜਿਹਾ ਬੰਦਾ ਆਪਣੀ ਜ਼ਬਾਨ ਤੇ ਦੱਦੀ ਵਰਤ ਕੇ ਥੱਥਾ ਹੋ ਜਾਂਦਾ ਤੇ ਥੱਥਾ ਹੋਣ ਲੱਗਾ ਸੀ ਆਪ। ਚਲੋ ਜੁਗਤਾ ਹੀ ਕਰੋ ਯਾਰ। ਮੇਰੀ ਗੱਲ ਸੁਣੋ, ਮਾਈ ਸਟੰਟਮੈਨ ਹੁੰਦੀ ਆ। ਜਿਹੜੀ ਗੱਲ ਹੈ ਨਾ ਬੰਦੇ ਦੇ ਉਸਤਾਦ ਜੀ ਮੇਰੀ ਗੱਲ ਸੁਣ, ਬੱਸ ਚ ਕਿਚਨ ਬਣਾਇਆ ਹੁੰਦਾ ਵਾ, ਠਹਿਰ ਜਾਓ ਇੱਕ ਮਿੰਟ ਮੈਨੂੰ ਦੱਸੋ, ਗਾਰ ਚ ਨਾਸ਼ਤਾ ਲਾਇਆ ਹੁੰਦਾ, ਕੌਣ ਹੋ ਤੁਸੀਂ? ਟੋਏ ਚ ਕੁੱਲ ਕਰਾਏ ਹੁੰਦੇ, ਕੌਣ ਹੋ? ਖਾਣੇ ਬਰਾਤ ਬਿਠਾਈ ਹੁੰਦੀ, ਕੌਣ ਹੋ ਤੁਸੀਂ? ਚਲੋ ਕਰੋ ਜੁਗਤਾ ਇਹਨਾਂ ਨਾਲ। ਹਲੋ ਦੱਸੋ ਖੂਹ ਚ ਕੱਪੜੇ ਬਦਲੇ ਹੁੰਦੇ ਵਾ। ਦੱਸੋ ਯਾਰ ਮੇਰੀ ਨਾਲ ਇੱਕ ਅਨਾਉਂਸਮੈਂਟ ਆ ਤੁਹਾਡੇ ਸ਼ਾਇਦ ਕਰਦੇ, ਮੈਂ ਤੈਨੂੰ ਸਰਾਣਾ ਮਾਰਨਾ ਅੱਲਾਹ ਉਰੇ। ਉਹ ਮਰੇ ਤੂੰ ਸਾਨੂੰ ਵੀ ਫੰਬਲ ਕਰਕੇ ਰੱਖ। ਮੇਰੀ ਇੱਕ ਅਨਾਉਂਸਮੈਂਟ ਆ ਭਾਈ ਤੁਹਾਡੇ ਨਾਲ। ਤੱਤਾ ਹੋ ਕੇ ਤੁਹਾਨੂੰ ਵੀ ਸਕ੍ਰਿਪਟ ਤੋਂ ਮਾਰ ਕਰਦਾ। ਕਰੈਕਟਰ ਹੀ ਆਪਣਾ ਐਸਾ ਬਣਾ ਲਿਆ ਤੇ ਸਾਰੇ ਮਿੱਟੀ ਕਰਦੇ। ਉਹ ਬਾਹਰ ਜਾ ਕੇ ਨਾ ਮੈਨੂੰ ਲੱਗਦਾ ਕਿਤੇ ਕੱਲਾ ਹੀ ਥੱਥਾ ਹੋ ਕੇ ਬੋਲਦਾ ਰਿਹਾ ਵਾਰ ਦੇ ਥੀ ਨੂੰ। ਬਾਹਰ ਜਾ ਕੇ ਨੇ ਸੋਚਿਆ ਵੀ ਮੈਂ ਸਾਰਿਆਂ ਤੇ ਕਿੱਦਾਂ ਭਾਰਾ ਪੈਣਾ, ਇਹਨੇ ਕਿਹਾ ਸੀਨ ਨੂੰ ਫੇ ਕਰ ਤੇ ਹੁਣ ਸੀਨ ਨੂੰ ਫੇ ਬੋਲਦਾ, ਅੱਗੋਂ ਕਿਸੇ ਨੂੰ ਗੱਲ ਨਹੀਂ ਆ ਰਹੀ ਇਹ ਕੀ ਕਰਾਂ ਮੈਂ ਤੈਨੂੰ ਕਿਹਾ ਸੀ ਫਰੀਦਾ, ਮੈਂ ਤੈਨੂੰ ਕਿਹਾ ਸੀ। ਨਹੀਂ ਕੋਈ ਗੱਲ ਨਹੀਂ ਯਾਰ, ਕੋਈ ਗੱਲ ਨਹੀਂ ਜੋਰੋ ਯਾਰ ਖੈਰ ਲਗਾ। ਨਹੀਂ ਗੱਲ ਦੇਖੇ ਨਾ ਹਮਾਰੇ ਗੱਲ ਇਹ ਵਾ ਕਿ ਇੱਕ ਤਾਂ ਸੱਚ ਵਾ ਉਸਤਾਦ ਜੀ, ਬਾਬੇ ਬੇਟਾ ਬੱਕਰੀਆਂ ਨਹੀਂ ਚੱਲਦੀਆਂ, ਠੀਕ ਆ। ਅਸੀਂ ਜੋ ਵੀ ਹੋਈਏ, ਅਸੀਂ ਇਹਨਾਂ ਪੈਰਾਂ ਤੋਂ ਇਹਨਾਂ ਕਦਮਾਂ ਤੋਂ ਦੂਰ ਹੋਈਏ ਨਾ। ਯਾਰ ਇਹ ਨਹੀਂ ਗੱਲ ਤੁਸੀਂ ਮੰਨੋ, ਕਸਮ ਸਹੀ ਗੱਲ ਹੈ, ਤੁਸੀਂ ਮਿੱਟੀ ਕਰ ਰੱਖ ਦਿੰਦੇ ਹੋ। ਫੈਸਲ ਸਾਹਿਬ ਇਹ ਚਾਹਣ ਨਾ ਤੇ ਸਾਡੇ ਅਸੀਂ ਬੋਲੀਏ ਵੀ ਨਾ ਤੇ ਇੰਨਾ ਮਜ਼ਾ ਹੋਵੇ, ਲੋਕੀ ਇਦਾਂ ਦੇਣ, ਠੀਕ ਆ। ਜੇ ਚਾਹਣ ਤੇ ਜੇ ਨਾ ਚਾਹਣ ਤੇ ਤੁਹਾਡਾ ਏਡਾ ਵੱਡਾ ਅਸੀਂ ਆਕਸਫੋਰਡ ਤੋਂ ਲੈ ਆਈਏ ਸਕ੍ਰਿਪਟ ਕਰ। ਮੈਂ ਨਹੀਂ ਭਾਜੀ ਦੇਖੋ, ਇੱਕ ਲੈਣ ਹੁੰਦੀ ਨਾ, ਮੈਂ ਅੰਦਰ ਗਿਆ, ਮੈਂ ਕਿਹਾ ਹਾਂਜੀ ਇਹ ਪੇਂਡੂ ਨੇ ਅਸੀਂ ਛੈਲੀ ਆ। ਮੈਂ ਕਿਹਾ ਫੇਰ ਇਹਨੇ ਚਾਹੇ ਪਿੰਡ ਦੀ ਦਲਾਂ ਦੱਸਣੀ ਅੱਛੀ ਸ਼ਹਿਰ ਦੀ ਦਲਾਂ ਦੱਸਣੀ। ਮੈਂ ਕਿਹਾ ਯਾਰ ਨਹੀਂ ਖੁੱਲਣਾ ਨਹੀਂ ਹੈਗਾ, ਪਿੰਡ ਸ਼ਹਿਰ ਦਾ ਸਾਰੇ ਆਡੀਅנס ਨਹੀਂ ਹੈਗੀ ਗੱਲਬਾਤ। ਨਹੀਂ ਉਸਤਾਦ ਜੀ ਉਹ ਮੈਂ ਕੱਲੇ ਨੂੰ ਅੱਖ ਚੱਕ ਪੱਕ। ਹਾਂ ਇਹਨੇ ਕਿਹਾ ਵਾਹ, ਮੈਂ ਕਿਹਾ ਹਾਂ ਓਕੇ, ਮੈਂ ਕਿਹਾ ਹਾਂ ਉਸਤਾਦ ਜੀ ਦੇਖ ਲਓ, ਮੈਂ ਕਿਹਾ ਆ ਜਾਓ। ਮੈਂ ਕੋਈ ਗੱਲ ਨਹੀਂ ਕੀਤੀ, ਮੈਂ ਕਿਹਾ ਆ ਜਾਓ ਚਲੋ। ਹੁਣ ਪਹਿਲੀ ਗੱਲ ਛਾਜੇ ਫਲੈਸ਼ ਹੁੰਦੇ ਆ ਅੱਛੀ, ਉਹ ਵੀ ਮੈਂ ਥੋੜਾ ਜਿਹਾ ਕਹਿਤਾ ਵੀ ਸਟਾਰਟ ਤੇ ਕਿ ਉਹ ਫਸਲਾਂ 'ਚ ਜਾਂਦੇ ਆ, ਨਹੀਂ ਤੇ ਉਹ ਵੇਖ ਲਓ ਉਹ ਫਫਾ ਕਹੀ ਜਾਂਦਾ, ਉਹ ਕਨਾਲ ਦੀ ਨਾ ਕਹੀ ਜਾਂਦਾ ਬਸ। ਨਹੀਂ ਤੇ ਇੱਕ ਤਾਂ ਹੋ ਜਾਂਦਾ ਵਿੱਚ, ਫਿਰ ਕੀ ਹੋ ਤੇ 40 ਮਿੰਟ ਬੋਲਣਾ। ਅਗਲੇ ਇੱਕ ਬੇਵਕੂਫ ਨਹੀਂ ਹੈਗੇ 40 ਮਿੰਟ ਬੈਠਣਾ, ਕੋਈ ਕੰਮ ਹੋਵੇ। ਭਾਈ ਤੁਸੀਂ ਨਾ ਕੱਲ ਨੂੰ ਆਣ ਕੇ ਅੱਧਾ ਘੰਟਾ ਸਾਹ ਲੈ ਕੇ ਫਿਰ ਕਿਹਾ ਕਰਨਾ ਯਾਰ ਆ ਸਕ੍ਰਿਪਟ ਯਾਰ। ਅੱਛਾ ਸਾਡੇ ਫੈਨ ਵੀ ਕਈ, ਮੈਨੂੰ ਯਾਦ ਆ ਗਿਆ ਰਾਤੀ ਮੈਨੂੰ ਫੋਨ ਆਇਆ 2 ਵਜੇ, ਮੈਂ ਤੁਹਾਨੂੰ ਸੱਚੀ ਮੁੱਚੀ ਗੱਲ ਦੱਸਾਂ, ਰਾਤੀ 2 ਵਜੇ ਮੈਨੂੰ ਫੋਨ ਆਇਆ। ਫੈਨ ਪਿਆਰ ਕਰਨ ਵਾਲੇ ਲੋਕ ਨੇ ਬਹੁਤ, ਕਿਤੋਂ ਨੰਬਰ ਲੈ ਲੈਂਦੇ ਨੇ ਜਾਂ ਮੇਲ ਆ ਜਾਂਦੀ ਜਾਂ ਕਿਤੋਂ ਮੈਸੇਜ ਕਰਕੇ ਨਾ WhatsApp ਤੇ ਐਸੇ ਮੈਸੇਜ ਆਉਂਦੇ ਨੇ ਕਿ ਬੰਦਾ ਅੱਧਾ ਘੰਟਾ ਸੋਚਦਾ ਰਹਿੰਦਾ ਯਾਰ ਮੈਨੂੰ ਕੀ ਕਰਾਂ। ਅੱਛਾ ਹੁਣ 3:30 4 ਵਜੇ ਮੈਨੂੰ ਫੋਨ ਆਇਆ ਬੈਲ, ਮੈਂ ਕਿਹਾ ਕਿਹਦਾ ਨੰਬਰ ਆ? ਮੈਂ ਜੀ ਕਿਹਾ, ਮੈਂ ਕਿਹਾ ਹੈਲੋ ਅੱਗੂ, ਉਹ ਅੱਗੂ ਕਹਿੰਦਾ ਹੈਲੋ। ਮੈਂ ਕਿਹਾ ਹੈਲੋ ਹਾਂਜੀ ਮੈਂ ਕਿਹਾ ਕੌਣ ਤੁਸੀਂ? ਕੌਣ? ਮੈਂ ਕਿਹਾ ਭਾਜੀ ਤੁਸੀਂ ਫੋਨ ਕੀਤਾ। ਤੇ ਫੇਰ ਭਾਜੀ ਕਿਹੜਾ ਕੋਈ ਅੱਲਾ ਮਾਫੀ ਗੁਨਾਹ ਕਰ ਲਿਆ। ਮੈਂ ਕਿਹਾ ਭਾਜੀ ਦੱਸੋ ਉਹ ਕੀ ਗੱਲ ਆ? ਗੱਲ ਕਰਨੀ ਸੀ। ਤੇ ਮੈਂ ਕਿਹਾ ਕਰੋ, ਤੇ ਤੁਸੀਂ ਕਰੋ ਨਾ ਫਿਰ ਅਸੀਂ ਵੀ ਕਰਦੇ। ਉਹ ਮੈਂ ਕਿਹਾ ਯਾਰ ਭੈਣ ਤੁਸੀਂ ਕੌਣ ਹੋ ਮੈਨੂੰ ਦੱਸੋ ਨਾ। ਭੈਣ ਆ? ਮੈਂ ਕਿਹਾ ਨੰਬਰ ਕਿੱਥੋਂ ਲਿਆ? ਨੰਬਰ ਜਿੱਥੋਂ ਮਰਜ਼ੀ ਲੈ ਲਓ। ਮੈਂ ਕਿਹਾ ਭਾਜੀ ਕਿਸ ਮਕਸਦ ਵਾਸਤੇ ਫੋਨ ਕੀਤਾ? ਇਹ ਤਾਂ ਹੁਣ ਤੁਸੀਂ ਉਹੀ ਗੱਲ ਨਾ ਕਰਦੇ ਹੈਂ, ਸ਼ੋਅ 'ਚ ਤੁਸੀਂ ਕਹਿੰਦੇ ਆ ਸਾਡੀ ਫੈਮਿਲੀ ਆ, ਇੱਥੇ ਤੁਸੀਂ ਗੱਲ ਨਹੀਂ ਕਰਦੇ। ਮੈਂ ਕਿਹਾ ਭਾਜੀ ਫੈਮਿਲੀ ਆ, ਮੇਰੀ ਸਾਰੀ ਫੈਮਿਲੀ ਸੁੱਤੀ ਆ, ਉਹ ਤਾਂ ਨਹੀਂ ਮੈਨੂੰ ਕੋਈ ਤੰਗ ਕਰ ਰਹੇ, ਤੇ ਤੁਸੀਂ ਫੈਮਿਲੀ ਹੋ, ਤੁਸੀਂ ਦੱਸੋ ਕੀ ਗੱਲ ਆ? ਠੀਕ ਆ ਗੱਲ ਕਰਨੀ ਸੀ। ਤੇ ਮੈਂ ਕਿਹਾ ਰਾਤ ਦੇ 3 ਵਜੇ ਇੱਥੇ, ਸਾਡੇ ਤੇ 7 ਵਜੇ ਉਹ ਕਹਿੰਦਾ ਬਾਹਰੋਂ ਸੀ। ਮੈਂ ਇੱਦਾਂ ਦੇ ਫੋਨ ਸਾਜੀ ਯਕੀਨ ਕਰੋ ਮੈਨੂੰ ਨਾ ਫੋਨ ਆਇਆ ਫਰੀਦ, ਮੈਸੇਜ ਆਇਆ, ਮੈਂ ਮੈਸੇਜ ਸੁਣਿਆ ਤੇ ਮੈਨੂੰ ਕਹਿੰਦਾ ਫੈਸਲ ਭਾਈ। ਮੈਂ ਕਿਹਾ ਹਾਂਜੀ ਯਾਰ ਜਾਨੀ ਸਾਹਿਬ ਨੇ ਕਹੀ ਮੇਰੀ ਨਾ ਦਾਦੀ ਦਾ ਇੰਤਕਾਲ ਹੋ ਗਿਆ। ਬਸ ਕੌਣ ਸੀ? ਪਤਾ ਨਹੀਂ ਕੌਣ ਸੀ, ਅੱਲਾ ਦੀ ਕਸਮ। ਕਿਉਂ ਕਰ ਕਹਿੰਦਾ ਅੱਛਾ ਮੈਂ ਨਾ ਵੀ ਜਿਹੜਾ ਬਹੁਤ ਘੱਟ ਹੁੰਦਾ ਕਿ ਵੀ ਮੈਂ ਮੈਸੇਜ ਪੜ੍ਹ ਕੇ ਨਾ ਤੇ ਬੰਦਾ ਆਪੇ ਹੀ ਇਕੱਲਾ ਲਿਟਣ ਲੱਗ ਪੈਂਦਾ ਹੱਸ ਕੇ। ਮੈਂ ਦੁਬਈਓਂ ਆਇਆ ਨਾ ਕਪਲ ਭਾਜੀ ਨਾਲ ਮਿਲ ਕੇ,
ਤੇ 5 ਕੁ ਦਿਨ ਲੰਘੇ ਨੇ ਤੇ ਕਿਸੇ ਨੇ ਦੇਖ ਲਈ ਵੀਡੀਓ ਕਿ ਵੀ ਸਜਾਦ ਜਾਨੀ ਕਪਲ ਦੇ ਨਾਲ, ਮਤਲਬ ਕਪਲ ਸ਼ਰਮਾ ਦੇ ਨਾਲ। ਤੇ ਮੈਂ 5 ਦਿਨ ਮਤਲਬ ਮੈਨੂੰ ਇੱਕ ਮੈਸੇਜ ਆਇਆ ਤੇ ਮੈਸੇਜ 'ਚ ਲਿਖਿਆ ਕੀ ਆ, ਮੈਸੇਜ 'ਚ ਮੈਂ ਜੇ ਮੈਸੇਜ ਪੜ੍ਹਿਆ ਤੇ ਅਨਨੋਨ ਨੰਬਰ ਤੇ ਮੈਸੇਜ ਲਿਖਿਆ, ਯਾਰ ਭਾਈ ਕਪਲ ਭਾਈ ਦਾ ਨੰਬਰ ਸੈਂਡ ਕਰਨਾ। मैं अगो रिप्लाई किया, मैं सर ओके मैं अभी करता हूँ। यार कपिल शर्मा का कहता नंबर सेंड करी यार। ਅੱਛਾ ਮੈਨੂੰ ਵੀ ਇੱਕ ਬੰਦੇ ਦਾ ਫੋਨ ਆਇਆ ਤੇ ਉਹ ਬੜੇ ਪਿਆਰ ਨਾਲ ਨੇ ਪਹਿਲਾਂ ਗੱਲ ਕੀਤੀ। ਮੈਂ ਕਿਹਾ ਜੀ ਵਾਲੇਕੁਮ ਸਲਾਮ, ਸਾਰੀ ਗੱਲਬਾਤ ਹੋਈ। ਕਹਿੰਦਾ ਮੈਂ ਦੁਬਈ ਤੋਂ ਬੋਲ ਰਿਹਾ ਤੇ ਜਾਨੀ ਭਾਜੀ ਨੂੰ ਯਾਰ ਕਹਿਣਾ ਸੀ ਕਿ ਇੰਡੀਆ ਤੋਂ ਕੋਈ ਬਹੁਤ ਵੱਡੇ ਮੌਸੀਕਾਰ ਨੇ, ਉਹਨਾਂ ਦੇ ਪੋਤੇ ਜਿਹੜੇ ਨੇ ਨਾ ਉਹ ਪਾਕਿਸਤਾਨ ਆਏ ਨੇ ਤੇ ਉਹਨਾਂ ਨੂੰ ਮਿਲ ਲਓ। ਮੈਂ ਕਿਹਾ ਜੀ ਠੀਕ ਹੋ ਗਿਆ। ਮੈਂ ਕਿਹਾ ਕੀ ਨਾਮ ਉਹਨੂੰ ਦੱਸਿਆ ਉਹਨਾਂ ਨੇ ਤੇ ਮੈਂ ਨਾ ਫੋਨ ਬੰਦ ਕਰ ਦਿੱਤਾ। ਥੋੜੀ ਦੇਰ ਬਾਅਦ ਹਾਂ ਜਾਨੀ ਸਾਹਿਬ ਨਿਕਲੇ ਕਿ ਨਹੀਂ? ਕਿੱਥੇ? ਉਹਨਾਂ ਨੂੰ ਮਿਲਣ ਲਾਹੌਰ। ਅੱਛਾ ਲਾਹੌਰ ਆਏ ਨੇ ਨਾ ਤੇ ਕਹਿੰਦੇ ਉਹਨਾਂ ਨੂੰ ਮਿਲ ਲਓ। ਤੇ ਮੈਂ ਥੋੜੀ ਦੇਰ ਬਾਅਦ ਫਿਰ ਉਹਨਾਂ ਦਾ ਫੋਨ ਆਇਆ ਤੇ ਕਹਿੰਦੇ ਹਾਂ ਨਿਕਲੇ ਕਿ ਨਹੀਂ ਜਾਨੀ ਸਾਹਿਬ? ਮੈਂ ਕਿਹਾ ਯਾਰ ਮੈਨੂੰ ਦੱਸ ਵੀ ਉਹਨਾਂ ਨੇ ਕੀ ਕਰਨਾ ਵਾ। ਨਹੀਂ ਬਸ ਉਹਨਾਂ ਨੂੰ ਉਹ ਯਾਰ ਮਿਲਣਗੇ, ਮਜ਼ਾ ਆਈਏਗਾ ਉਹਨਾਂ ਨੂੰ ਬਹੁਤ। ਮੈਂ ਕਹਿੰਦਾ ਕਮਾਲ ਤੇ ਜੁਗਤ ਵੀ ਬੜੀ। ਉਹ ਮੈਂ ਕਿਹਾ ਯਾਰ ਇੱਕ ਮਿੰਟ, ਰਾਤ ਦੇ 2-3 ਵਜੇ ਦਾ ਟਾਈਮ, ਜਾਨੀ ਸਾਹਿਬ ਕੋ 100 ਮਸਲੇ। ਉਹ ਯਾਰ ਤੂੰ ਉਹਨਾਂ ਨੂੰ ਬਸ ਕਹਿ ਦੇ, ਉਹਨਾਂ ਜੋ ਸੁਣ ਲਿਆ ਉਹਨਾਂ ਚਲੇ ਜਾਣਾ। ਮੈਂ ਖੈਰ ਉਹਨਾਂ ਨੂੰ ਮੈਂ ਕਿਹਾ ਜੀ ਮੈਂ ਮਾਜ਼ਰਤ ਖਾਂ ਵਾ ਭਾਜੀ, ਉਹ ਨਹੀਂ ਸੁਣ, ਮਤਲਬ ਇਸ ਟਾਈਮ ਉਹਨਾਂ ਨੂੰ ਡਿਸਟਰਬ ਨਹੀਂ ਕਰ ਸਕਦਾ। ਉਹਨੇ ਕਿਹਾ ਨਹੀਂ ਕਰਨਾ। ਮੈਂ ਕਿਹਾ ਯਾਰ ਸੌਰੀ ਯਾਰ ਮਾਜ਼ਰਤ, ਆ ਮੇਰੇ ਮੂੰਹ ਤੇ ਹੱਥ ਕੇ ਤੈਨੂੰ ਵੇਖ ਲਾਂਗਾ, ਮੈਂ ਪਹੁੰਚਾਂਗਾ ਤੇਰੇ ਤੱਕ। ਕਹਿੰਦਾ ਮੈਂ ਲਾਹੌਰ ਨਾ ਮੇਰਾ ਘਰ ਤੇ ਇੱਕ ਖੂਬਸੂਰਤ ਜੋੜਾ ਮੀਆਂ ਬੀਵੀ। ਪਹਿਲੇ ਫੋਨ ਆਇਆ ਬੰਦੇ ਦਾ ਤੇ ਕਹਿੰਦਾ ਜੀ ਅਸੀਂ ਘਰ ਆਉਣਾ ਤੇ ਇਹ ਉਹ ਫਿਲਮ। ਤੇ ਮੈਂ ਕਿਹਾ ਆ ਜਾਓ ਬਿਸਮਿਲ੍ਲਾ। ਤੇ ਮੈਂ ਕਿਹਾ ਕੋਈ ਫੈਨ ਟੈਪ ਨੇ ਤੇ ਮੀਆਂ ਬੀਵੀ ਘਰ ਆ ਗਏ। ਮੀਆਂ ਬੀਵੀ ਘਰ ਆ ਗਏ ਨੇ, ਘਰ ਆ ਕੇ ਬੈਠੇ ਨੇ, ਨਾਲ ਕੋਈ ਕੇਕ ਮਠਿਆਈ ਟੈਪ ਚੀਜ਼ਾਂ ਲੈ ਕੇ ਆ ਗਏ ਨੇ। ਤੇ ਮੈਂ ਕਿਹਾ ਹਾਂਜੀ ਗੱਲਬਾਤ ਕਰਦੇ। ਤੇ ਕਹਿੰਦਾ ਮੈਂ ਜੀ ਤੁਹਾਡਾ ਸ਼ਾਗਿਰਦ ਹੋਣਾ। ਤੇ ਉਦੋਂ ਹਾਲੇ ਮੈਂ ਸਿਰਫ ਚਾਚਾ ਬੂਟਾ ਕਰਦਾ ਹੁੰਦਾ ਸੀ, ਆ ਰੋਡ ਸ਼ੋਅ ਨਹੀਂ ਸੀ ਮੈਂ ਸ਼ੁਰੂ ਕੀਤੇ। ਤੇ ਕਹਿੰਦਾ ਮੈਂ ਤੁਹਾਡਾ ਸ਼ਾਗਿਰਦ ਹੋਣਾ। ਮੈਂ ਕਿਹਾ ਯਾਰ ਭਾਈ ਕਿਉਂ ਸ਼ਾਗਿਰਦ ਹੋਣਾ, ਤੁਸੀਂ ਭਰਾ ਹੋ ਵੈਸੇ। ਨਹੀਂ ਮੈਂ ਸ਼ਾਗਿਰਦ ਹੋਣਾ। ਉਹਦੀ ਬੁੱਢੀ ਵੀ ਉਹ ਵੀ ਮਠਿਆਈ ਇਸੇ ਚੱਕਰ 'ਚ ਲੈ ਕੇ ਆਏ ਸੀ। ਤੇ ਮੈਂ ਹੁਣ ਕਿਹਾ ਕਿ ਅੱਛਾ ਉਹਦੀਆਂ ਫਿਰ ਗੱਲਾਂ ਬਾਤਾਂ ਐਸੀਆਂ ਕਿ ਵੀ ਇੰਜ ਕਰ ਦਿਆਂਗੇ, ਇੰਜ ਕਰਾਂਗੇ ਆਪਾਂ। ਮੈਂ ਕਿਹਾ ਸਾਦ ਕੋਈ ਤੇਜ਼ ਐਟਮ ਆ। ਤੇ ਮੈਂ ਕਿਹਾ ਇਹ ਮੈਨੂੰ ਪਤਾ ਇਸ ਕੈਟਾਗਰੀ ਦਾ। ਤੇ ਖੈਰ ਮੈਂ ਹੁਣ ਸ਼ਾਗਿਰਦ ਤੇ ਨਹੀਂ ਕੀਤਾ, ਮਤਲਬ ਸ਼ਾਗਿਰਦ ਇੱਦਾਂ ਕਿ ਵੀ ਮਠਿਆਈ ਇੰਜ ਖਵਾਤੀ ਤੇ ਕੋਈ ਨਹੀਂ। ਮੈਂ ਕਹਿੰਦਾ ਨਹੀਂ ਤੁਸੀਂ ਭਰਾ ਹੋ, ਮਠਿਆਈ ਖਾਓ ਵੈਸੇ ਕਰਕੇ। ਤੇ ਹੁਣ ਉਹ ਸ਼ਾਗਿਰਦ ਹੋ ਗਿਆ ਵਾ ਢਿੱਡੋਂ ਮੇਰਾ ਆਪੇ ਹੀ। ਤੇ ਹੁਣ ਉਹ ਆਪਣੇ ਉਸਤਾਦ ਦੇ ਘਰ ਆ ਇਸ ਟਾਈਮ ਹੈ ਤੇ ਜੇ ਉਹ ਤੇ ਹੁਣ ਜਾਣ ਲੱਗਿਆ ਨਾ ਮੈਂ ਉਹਨੂੰ 2000 ਰੁਪਇਆ ਉਹਨੂੰ ਧੀ ਰਾਣੀ ਨੂੰ ਮੈਂ, ਕਿਉਂਕਿ ਮੈਨੂੰ ਪਤਾ ਸੀ, ਮੈਨੂੰ ਇੱਕ ਸ਼ੱਕ ਸੀ ਕਿ ਇਹ ਨਾ ਇਹ ਜਿਹੜੀ ਨਾ ਮਠਿਆਈ ਮਠੂਈ ਇਹ ਮੇਰੇ ਕੱਲ੍ਹ ਨੂੰ ਅੱਗੇ ਆਉਣੀ ਹੈ। ਮੈਂ ਉਹਨੂੰ ਉਹਦੇ ਨਾਲੋਂ ਕੋਈ ਡਬਲ ਹਿਸਾਬ ਲਾ ਕੇ ਨਾ 2000 ਰੁਪਇਆ ਕਲੀਅਰ ਕਰਤਾ। ਤੇ ਮੈਂ ਜਾਣ ਲੱਗਿਆ 2000 ਰੁਪਇਆ ਦੇ ਦਿੱਤਾ। ਤੇ ਹੁਣ ਮੇਰਾ ਸ਼ਾਗਿਰਦ ਹੋ ਗਿਆ। ਹੁਣ ਘਰ ਜਾ ਕੇ ਉਹਦਾ ਇੱਕ ਮੈਸੇਜ ਆਇਆ ਮੈਨੂੰ, ਕਬ ਸੇ ਕੰਮ ਸ਼ੁਰੂ ਕਰਨਾ ਹੈ। ਮੈਂ ਕਿਹਾ ਯਾਰ ਕਿਹੜਾ ਕੰਮ, ਮੈਂ ਤਾਂ ਡੱਬਿੰਗ ਕਰਦਾ। ਨਹੀਂ ਕੋਈ ਇੱਕ ਉਹਨੇ ਹੋਰ ਮੈਸੇਜ 2-3 ਮੈਸੇਜ ਕੀਤੇ। ਮੈਂ ਰਾਤ ਪੈ ਗਈ, ਮੈਂ ਨਹੀਂ ਰਿਪਲਾਈ ਕਿ ਯਾਰ ਮੈਂ ਕਿੱਦਾਂ ਸਮਝਾਵਾਂ ਉਹਨੂੰ, ਕੀ ਕਰਾਂ। ਸਵੇਰੇ ਮੈਂ ਉੱਠਿਆ ਤੇ ਉਹਦੀਆਂ ਕੋਈ 3000 ਕਾਲਾਂ ਤੇ ਮੈਸੇਜ। ਤੇ ਮੈਂ ਆਖਰੀ ਜਿਹੜਾ ਮੈਸੇਜ ਨਾ, ਆਖਰੀ 3-4 ਮੈਸੇਜ ਉਹ ਮੈਂ ਸ਼ੁਰੂ ਕੀਤੇ ਤੇ ਮੈਸੇਜ ਲਿਖਿਆ ਹੁਣ ਉਸਤਾਦ ਜੀ, ਪਹਿਲੇ ਉਸਤਾਦ ਜੀ ਗੋਡਿਆਂ ਨੂੰ ਹੱਥ ਤੇ ਇਹ ਵੋ ਤੇ ਖਾਣਾ ਤੇ ਮਠਿਆਈਆਂ। ਤੇ ਉੱਤੇ ਲਿਖਿਆ ਜੇ ਸਾਰੀ ਜ਼ਿੰਦਗੀ ਤੂੰ ਕੁਛ ਬਣ ਜਾਏ ਨਾ ਤੇ ਮੇਰੇ ਮੂੰਹ ਤੇ ਥੁੱਕ ਦੇ। ਏਦਾਂ ਹੀ ਅੱਗੋਂ ਨੇ ਲਿਖਿਆ ਤੂੰ ਪਤਾ ਨਹੀਂ ਤੂੰ ਕੀ ਸਮਝਦਾ ਆਪਣੇ ਆਪ ਨੂੰ, ਤੇਰਾ ਕੁਛ ਨਹੀਂ ਬਣਨਾ, ਵੇਖੀ ਤੇਰਾ ਹਾਲ ਕੀ ਹੁੰਦਾ, ਤੂੰ ਫਲਾ। ਮੈਂ ਪੜ ਮੈਂ ਕਿਹਾ ਯਾਰ ਮੈਂ ਇਹਨੂੰ ਕੀ ਕਿਹਾ ਵਾ, ਮੈਂ ਕੀ ਇਹਨੂੰ ਕਹਿਤਾ ਵਾ। ਰਾਤੀ ਹਲੇ ਮਿਲ ਕੇ ਗਿਆ, ਸਵੇਰੇ 7 ਵਜੇ ਫਾਈਨਲ ਵੀ ਕਰਤਾ ਉਹਨੇ ਸਾਰਾ ਕੁਛ। ਸਾਡੀ ਹੈ ਨਾ ਕੁਛ ਦਿਨ ਪਹਿਲੋਂ ਸਾਡੇ ਚੌਂਕ ਤੋਂ ਨਾ ਥੋੜੇ ਅੰਦਰ ਆ ਕੇ ਇੱਕ ਗਲੀ ਹੈਗੀ, ਮੈਂ ਉਧਰੋਂ ਦੀ ਅਕਸਰ ਆਉਣਾ ਵਾ। ਉਹ ਨਾ ਪਾਣੀ ਕਿਤੇ ਬਾਰਿਸ਼ਾਂ ਬੁਰਸ਼ਾਂ ਦੀ ਵਜ੍ਹਾ ਤੋਂ ਨਹੀਂ, ਪਿਛਲੇ ਦਿਨਾਂ 'ਚ ਉਹ ਪਾਣੀ ਦੀ ਵਜ੍ਹਾ ਤੋਂ ਇੱਕ ਗਲੀ ਸਾਈਡ ਹੀ ਨਾ ਉਹ ਬੰਦ ਹੋਈ। ਹੁਣ ਮੈਂ ਆਇਆ ਸਪੀਡ ਦੇ ਵਿੱਚ ਤੇ ਅੱਗੋਂ ਇੱਕ ਟਰੈਕਟਰ ਆ ਰਿਹਾ ਤੇ ਉਹ ਭਾਈ ਦਾ ਪੱਥਰ ਵਰਗਾ ਮੂੰਹ ਐ ਉਹਨੇ ਵੇਖਿਆ ਮੇਰੇ ਤੇ ਮੈਂ ਉਹਦੇ ਕੋਲੋਂ ਮੈਂ ਕਿਹਾ ਸੌਰੀ ਭਾਜੀ। ਕਹਿੰਦਾ ਜਾਨੀ ਨਾਲ ਹੁਣਾ? ਮੈਂ ਕਿਹਾ ਜੀ ਪ੍ਰੀਤ ਤੇਰਾ ਨਾਂ? ਮੈਂ ਕਿਹਾ ਹਾਂਜੀ। ਆਪਣੇ ਹੱਥ ਆਈਦਾ ਹੁੰਦਾ। ਆਪਣੇ ਹੱਥ ਆਈਦਾ ਹੁੰਦਾ। ਸਾਰੇ ਰਾਹ ਹੱਥਦਾ ਆ ਵੀ ਇਹ ਭਾਈ ਕੀ ਹੋਣਾ। ਹੁਣ ਨਾ ਉਸਤਾਦ ਜੀ ਇੱਕ ਮੈਨੂੰ ਨਾ ਫੋਨ ਆ ਰਿਹਾ ਪਿਛਲੇ ਦਿਨਾਂ ਦੇ ਵਿੱਚ, ਤੇ ਅਸੀਂ ਉਹ ਜਦੋਂ ਸ਼ਹਿਰੋਂ ਬਾਹਰ ਵੀ ਗਏ ਸੀਗੇ ਤੇ ਉਹਦਾ ਫੋਨ ਆ ਭਾਈ ਨੇ ਇੱਕ ਵਾਰੀ ਨਾ ਵੀਡੀਓ ਕਾਲ ਕਰ ਲਓ।
ਮੇਰੀ ਨਾ ਸਿਸਟਰ ਦੀ ਜਿਹੜੀ ਬੇਟੀ ਹੈ ਨਾ, ਉਹ ਤੁਹਾਡੀ ਬਹੁਤ ਵੱਡੀ ਫੈਨ ਹੈ। ਓਕੇ, ਭਾਂਜੀ ਨੇ। ਮੈਂ ਕਿਹਾ ਭੈਣ ਪਤਾ ਕਿ ਮੈਂ ਨਾ ਉਸਤਾਦ ਜੀ ਦੇ ਨਾਲ ਆ, ਤੇ ਜਦੋਂ ਮੈਨੂੰ ਬੜਾ ਦੁੱਖ ਹੁੰਦਾ, ਮੈਂ ਕਿਹਾ ਮੈਂ ਜਦੋਂ ਉਸਤਾਦ ਜੀ ਦੇ ਸਾਹਮਣੇ ਮੇਰੇ ਨਾਲ ਕੋਈ ਤਸਵੀਰ ਲਵੇ ਮੈਨੂੰ ਉਦੋਂ ਵੀ ਦੁੱਖ ਹੁੰਦਾ, ਤੇ ਜਦੋਂ ਕਾਲ ਆਵੇ ਕੋਈ ਮੈਨੂੰ ਉਦੋਂ ਵੀ ਦੁੱਖ ਹੁੰਦਾ, ਜਦੋਂ ਮੈਂ ਉਸਤਾਦ ਜੀ ਦੇ ਨਾਲ। ਮੈਂ ਕਿਹਾ ਯਾਰ ਮੈਂ ਸਾਈਡ ਤੇ ਜਾ, ਮੈਂ ਆਪੇ ਕਰ ਲਾਂਗਾ ਤੈਨੂੰ, ਭੈਣ ਮਿਹਰਬਾਨੀ ਜੀ ਉਹ। ਮੈਂ ਕਿਹਾ ਅੱਛਾ। ਮੈਂ ਫਰੀਦ ਸਾਈਡ ਤੇ ਗਿਆ ਵਾ, ਉਸਤਾਦ ਜੀ ਨਾਲ ਮਸਰੂਫ ਹੋ ਗਏ, ਦੋਸਤ ਆ ਗਏ, ਉਸਤਾਦ ਜੀ ਉਹਨਾਂ ਨਾਲ ਬਹਿ ਗਏ, ਤੇ ਮੈਂ ਹੁਣ ਸਾਈਡ ਤੇ ਗਿਆ ਵਾ, ਉਹਦਾ ਫਿਰ ਮੈਸੇਜ ਛੁੜਿਆ ਤੇ ਭੈਣ ਇੱਕ ਵਾਰੀ ਮਿਹਰਬਾਨੀ, ਮੇਰੀ ਭਾਂਜੀ ਬੜੀ ਫੈਨ ਹੈ, ਦੁਆਵਾਂ ਦੇਗੀ। ਮੈਂ ਕਿਹਾ ਅੱਛਾ ਯਾਰ ਫਰੀਦ ਹੈ, ਵੀਡੀਓ ਕਾਲ ਹੋਈ ਆ, ਤੇ ਅੱਗੇ ਬੱਚੀ ਹੈ ਨਾ ਜਿਹੜੀ ਭਾਂਜੀ, ਉਹ ਵਾਕਰ ਤੇ ਲੈ ਕੇ ਜਾਣ ਡਿਆ, ਤੇ ਉਮਰ ਕਿੰਨੀ ਦੀ? 7 ਮਹੀਨੇ ਦੀ ਬੱਚੀ। 7 ਮਹੀਨੇ ਦੀ ਬੱਚੀ। ਆਹੋ ਤੇ ਕਹਿੰਦਾ, ਤੇ ਵੀਡੀਓ ਅੱਗੇ ਕਰਕੇ ਕਹਿੰਦਾ ਚਾਚੂ ਕੋਈ ਕੰਮ ਕਰੋ, ਚਾਚੂ ਕੋਈ ਕੰਮ ਕਰੋ। ਉਸਤਾਦ ਜੀ ਮੈਂ ਕਸਮੇ ਹਾਂ ਸੱਚ ਕਸੂਰਾ। ਠੀਕ ਹੈ। ਅੱਛਾ ਯਾਦ ਆ ਉਸਤਾਦ ਜੀ, ਇੱਕ ਵਾਰੀ ਮੈਂ ਤੇ ਫੈਸਲ ਸਾਹਿਬ ਨਾ ਬਾਹਰ ਨਿਕਲੇ ਚਾਹ ਪੀਣ ਕਬਾਬਿਸ਼ ਤੇ ਉਧਰੋਂ ਨਾ ਜੋੜਾ ਇੱਕ ਆਇਆ ਮੀਆਂ ਬੀਵੀ, ਤੇ ਉਹ ਬਾਹਰ ਖਲੋਤੇ, ਤੇ ਅਸੀਂ ਨਾ ਗੱਡੀ ਦੇ ਇਧਰੋਂ ਤੁਹਾਡੇ ਵਾਲੀ ਗੱਡੀ ਤੋਂ ਪਿੱਛੋਂ ਦੀ ਆਉਣ ਡੇ, ਤੇ ਉਹ ਨਾ ਭਾਈ ਮੁੰਡਾ ਦੂਰੋਂ ਦੌੜਿਆ ਆਇਆ, ਫੈਸਲ ਭਾਈ। ਮੈਂ ਕਿਹਾ ਕੀ ਤੇ ਉਸਤਾਦ ਜੀ ਫੈਸਲ ਭਾਈ, ਫਰੀਦ ਭਾਈ, ਤੇ ਸੱਚੀ ਮੁੱਚੀ ਯਕੀਨ ਕਰੋ ਰੋਣ ਲੱਗ ਪਿਆ। ਮੈਂ ਤੇ ਪਤਾ ਮੈਂ ਕਿਹਾ ਕੀ ਹੋਇਆ? ਬੜਾ ਵੱਡਾ ਤੇ ਅਸੀਂ ਕਿਹਾ ਠੀਕ ਹੋ ਗਿਆ। ਹੁਣ ਉਹਦੀ ਬੇਗਮ ਨਾਲ ਤੇ ਸਾਡੀ ਉਹ ਭੈਣ ਫੈਸਲ ਕੇ ਆਏ ਨੇ, ਜਾ ਕੇ ਉਹਨਾਂ ਦਾ ਪਿਆਰ ਦਿੱਤਾ, ਬੇਟਾ ਕੈਸੀ ਹੋ, ਠੀਕ ਹੋ? ਮੈਂ ਵੀ ਪਿਆਰ ਦਿੱਤਾ। ਮੈਂ ਕਿਹਾ ਭਾਈ ਭੈਣ ਕੈਸੀ ਹੋ? ਹਾਂਜੀ ਠੀਕ ਹੈ। ਤੇ ਉਹ ਰੋ ਰਿਹਾ, ਕਰੈਕਟਰ ਪਿੱਛੇ ਖੜਾ। ਜੈਨੂਨ ਗੱਲ ਉਸਤਾਦ ਜੀ, ਇੰਨਾ ਰੋਇਆ, ਇੱਕ ਵੀਡੀਓ ਨਹੀਂ ਮਿਸ ਹੈ, ਇੱਕ ਵੀਡੀਓ ਨਹੀਂ ਮਿਸ ਕਰਦਾ, ਇੱਕ ਵੀਡੀਓ ਨਹੀਂ ਮਿਸ ਕੀਤੀ। ਤੇ ਹੁਣ ਨਾ ਫੈਸਲ ਨੇ ਜੱਫੀ ਪਾ ਲਈ, ਅਰੇ ਪਾਗਲਾ ਕਮਲਿਆ, ਏਦਾਂ ਨਹੀਂ ਕਰੀਦਾ, ਰੋਣਾ ਕੱਤੋ ਪੁੱਤਰ ਨੇ, ਤੂੰ ਸਾਡਾ ਆ ਮੇਰਾ ਨੰਬਰ ਲੈ। ਮੈਂ ਵੀ ਗਾਉਂ ਕੇ ਮੈਂ ਕਿਹਾ ਮੇਰਾ ਨੰਬਰ ਲੈ, ਕੋਈ ਟੈਨਸ਼ਨ ਪਰੇਸ਼ਾਨੀ, ਤੂੰ ਜਦੋਂ ਤੇਰਾ ਦਿਲ ਕਰੇ ਸਾਡੇ ਨਾਲ ਗੱਲ ਕਰ ਲਈ। ਮੈਂ ਵੀ ਕਸਮ ਭਾਜੀ ਮੇਰੀ ਜ਼ਿੰਦਗੀ ਦੀ ਖੁਆਇਸ਼ ਪੂਰੀ ਹੋ ਗਈ। ਭਾਜੀ ਜ਼ਿੰਦਗੀ ਦੀ ਖੁਆਇਸ਼ ਪੂਰੀ ਹੋ ਗਈ। ਫੈਸਲ ਭਾਈ ਮੈਂ ਤੁਹਾਨੂੰ ਸੋਚ ਵੇਖਦਾ। ਹੁਣ ਇੰਨੀ ਗੱਲ ਹੋਈ ਆ, ਵਾਈਂਡ ਅਪ ਹੋਇਆ, ਤੇ ਅਸੀਂ ਪਿਆਰ ਪਿਉਰ ਦਿੱਤਾ, ਚਾਹੇ ਪੁੱਤ ਪੀ ਲਓ, ਕੁਛ ਖਾਣਾ ਪੀਣਾ ਬੇਟਾ ਆਪ ਬਤਾਓ। ਨਹੀਂ ਭਾਜੀ ਐ ਕਰਦਾ ਹੋਇਆ ਭਾਈ ਗੱਡੀ ਸਟਾਰਟ ਕੀਤੀ, ਚਲਾ ਗਿਆ। ਰਾਤ ਨੂੰ ਉਸਤਾਦ ਜੀ 12 ਵਜੇ ਮੈਸੇਜ ਆਇਆ, ਫਰੀਦ ਭਾਈ ਕੈਸੇ ਹੈ? ਮੈਂ ਕਿਹਾ ਠੀਕ ਹੈ। ਮੈਂ ਇੱਕ ਬਾਤ ਕਹਿਣੀ थी। मैं कहा हाँ। बिल आ गया भाई। कहता बिल आ गया भाई, मेरा 12,000 बिल है, मेरे को पैसे नहीं है, 5,000 रुपया सेंड करियो फैसल को। ਉਸਤਾਦ ਜੀ ਉਹਦਾ ਇੰਨਾ ਮਜ਼ਾ ਆਇਆ ਨਾ, ਉਹਦੇ ਐਕਟ ਦਾ ਮਜ਼ਾ ਆਇਆ ਸੀ। ਨਹੀਂ ਉਹ ਲੋਰੋ ਆਇਆ ਸੀਗਾ, ਉਹ ਯਾਰੋ ਬਾਹਰ ਦਾ ਸੀਗਾ ਕਰੈਕਟਰ, ਤੋਂ ਵੀ ਮੀਆਂ ਵੀ ਸੀ ਨਾਲ, ਉਹਨਾਂ ਦੇ 2 ਬੱਚੇ ਵੀ ਸੀਗੇ। ਅੱਛਾ ਇਹ ਸਾਡੇ ਉਸਤਾਦ ਜੀ ਸਾਡੇ ਲਈ ਸਾਡੇ ਸਿਰ ਦਾ ਤਾਜ ਨੇ, ਜਿਹੜੇ ਸਾਡੇ ਫੈਨਸ ਪਿਆਰ ਕਰਦੇ ਨੇ ਯਾਰ। ਅਸੀਂ ਤੇ ਮਤਲਬ ਕੁਝ ਵੀ ਨਹੀਂ ਉਹਨਾਂ ਦੇ ਲਈ। ਮੈਨੂੰ ਵੀ ਭਾਇਆ ਨੇ ਇੱਕ ਬਾਬਾ ਮਿਲਿਆ, ਮੈਨੂੰ ਉਹਨੇ ਭਾਈ ਚੌਕ 'ਚ ਬੈਠਾ, ਉਰੇ ਆ ਪੁੱਤ ਉਰੇ ਆ, ਬੜੇ ਹਿਸਾਬ ਨਾਲ ਉਹਨੇ ਆਵਾਜ਼ ਮਾਰੀ ਉਰੇ ਆ। ਮੈਂ ਕਿਹਾ ਜੀ ਬਜ਼ੁਰਗ ਉਮਰਦੀਨ ਦਾ ਬਹੁਤ ਦੋਤਰਾ ਤੂੰ? ਮੈਂ ਕਿਹਾ ਜੀ। ਤੇਰੇ ਦਾਦੇ ਨਾਲ ਤੁਹਾਡੇ ਬੜੇ ਤਲਕ ਆ? ਮੈਂ ਕਿਹਾ ਹਾਂਜੀ। ਉਹ ਜਾਨੀ ਦੇ ਸ਼ੋਅ ਦੇ ਵਿੱਚ ਤੂੰ ਆਉਣਾ ਹੈ? ਮੈਂ ਕਿਹਾ ਹਾਂਜੀ। ਉਹ ਕੋਈ ਹੋਰ ਕੰਮ ਕੁੰਮ ਕਰ ਲਾ, ਉਹ ਕਿਹੜੇ ਕੰਮ 'ਚ, ਉਹ ਕਿਹੜੇ ਕੰਮ 'ਚ ਕੰਮਾਂ ਜੋ ਕੰਮ ਹੈਗਾ। ਸਹੀ ਗੱਲ ਹੈ। ਨਹੀਂ ਉਸਤਾਦ ਜੀ ਇੱਕ ਨਾ ਕਰੈਕਟਰ ਦਾ ਨਾ ਮੈਨੂੰ ਫੋਨ ਆਇਆ, ਮੈਨੂੰ ਕਹਿੰਦਾ ਜੀ ਫਰੀਦ ਸਾਬਰੀ ਸਾਹਿਬ ਕੋ ਨੰਬਰ ਲਿਆ ਤੇ ਜਾਨੀ ਸਾਹਿਬ ਨਾਲ ਮਿਲਣਾ। ਮੈਂ ਕਿਹਾ ਹੁਕਮ ਕਰੋ, ਮੈਂ ਵੀ ਆਰਟਿਸਟ ਹੈਗਾ ਵਾਂ, ਮੈਂ ਉਹਦਾ ਨਾਂ ਨਹੀਂ ਲੈਣਾ। ਕਹਿੰਦਾ ਮੈਂ ਵੀ ਆਰਟਿਸਟ ਹੈਗਾ। ਮੈਂ ਕਿਹਾ ਯਾਰ ਮੈਂ ਨਹੀਂ ਮਿਲਾ ਸਕਦਾ, ਨਾ ਮੈਂ ਫੋਨ ਤੇ ਗੱਲ ਕਰਾ ਸਕਦਾ। ਉਹ ਨਹੀਂ ਕਰਦੇ ਭਾਈ, ਮੂੰਹ ਤੇ ਬੈਠੇ ਨਹੀਂ ਕਰਦੇ। ਫਿਰ ਕਹਿੰਦਾ ਮਿਲਣਾ ਮਿਲਣਾ ਮਿਲਣਾ। ਮੈਂ ਕਿਹਾ ਯਾਰ ਮਿਹਰਬਾਨੀ, ਤੈਨੂੰ ਜਿੰਨੇ ਨੰਬਰ ਦਿੱਤਾ ਨਾ ਉਹਦੇ ਨਾਲ ਰਾਬਤਾ ਕਰ ਫਰੀਦ ਨੇ। ਕਹਿੰਦਾ ਅੱਛਾ ਮੇਰਾ ਇੱਕ ਪੈਗਾਮ ਦੇ ਦੇਣਾ ਜਾਨੀ ਸਾਹਿਬ ਨੂੰ। ਮੈਂ ਕਿਹਾ ਹਾਂ ਮੈਂ ਪੈਗਾਮ ਦੇ ਦਾਂਗਾ ਤੁਹਾਡਾ। ਕਹਿੰਦਾ ਉਹਨਾਂ ਨੂੰ ਕਹਿ ਦੀ ਕਿ ਮੈਂ ਕੁਛ ਬਣ ਕੇ ਹੀ ਮਿਲੂੰਗਾ ਤੁਹਾਨੂੰ। ਕਸਮ ਉਸਤਾਦ ਜੀ। ਅੱਛਾ ਯਾਰ ਇਹ ਪਤਾ ਕੀ ਹੁੰਦਾ ਬੇਸਿਕਲੀ, ਮੈਂ ਤੁਹਾਨੂੰ ਦੱਸਾਂ, ਭਾਵੇਂ ਕੋਈ ਬੰਦਾ ਤੁਹਾਨੂੰ ਬੜਾ ਰੂਟਲੀ ਜਿਹਾ ਕੋਈ ਜਿਹਨੂੰ ਤੁਸੀਂ ਲੱਗਦਾ ਤੁਹਾਨੂੰ ਕੋਈ ਬਦਤਮੀਜ਼ੀ ਨਾਲ ਬੋਲ ਰਿਹਾ, ਓਏ ਜਾਨੀ, ਇੱਕ ਮਿਸਾਲ ਆ, ਕੋਈ ਕਹਿ ਰਿਹਾ अस्सलाम वालेकुम जानी भाई कैसे है, कोई कह रहा है आप जानी साहब है, ये वो, एक मिसाल। अच्छा ये ਜ਼ਾਹਰੀ ਤਰੀਕਾਕਾਰ ਚੇਂਜ ਆ, ਲੇਕਿਨ ਪਿੱਛੇ ਹੁੰਦੀ ਮੁਹੱਬਤ ਹੀ ਹੈ। ਐਸਾ ਨਹੀਂ। ਅੱਛਾ ਜਿੰਨੀ ਸ਼ਿੱਦਤ ਨਾਲ ਮੁਹੱਬਤ ਹੋਏਗੀ ਨਾ, ਉਹਨਾਂ ਹੀ ਵੇਖ ਕੇ ਇੱਕਦਮ ਉਹ ਬੰਦਾ ਬਲਾਸਟ ਹੋਏਗਾ। ਤੇ ਸਾਨੂੰ ਅਸੀਂ ਕਿਉਂਕਿ ਨਾਰਮਲ ਫਿਰ ਹੁੰਦੇ, ਸਾਨੂੰ ਲੱਗਦਾ ਯਾਰ ਕਿੱਡਾ ਬਦਤਮੀਜ਼ ਆਦਮੀ, ਓਏ ਜਾਨੀ ਕੀ ਹੁੰਦਾ, ਇੱਕ ਮਿਸਾਲ। ਤੇ ਲੇਕਿਨ ਬੇਸਿਕਲੀ ਅਸਲ ਹਕੀਕਤ ਇਹ ਹੈ
ਕਿ ਉਹਦੇ ਪਿੱਛੇ ਹੁੰਦੀ ਮੁਹੱਬਤ ਹੀ ਆ। ਕੌਣ ਕਿਸੇ ਨੂੰ ਜਾ ਕੇ ਅੱਗੇ ਤੇ ਕਹਿੰਦਾ ਜੀ ਕਿ ਮੈਂ ਤੁਹਾਨੂੰ ਪਸੰਦ ਕਰਦਾ ਜਾਂ ਕੀ ਲੋੜ ਆ ਕਿਸੇ ਨੂੰ ਇਸ ਦੌਰ ਦੇ ਵਿੱਚ, ਠੀਕ ਹੈ ਨਾ। ਕੋਈ ਤੇ ਪਿਆਰ ਮੁਹੱਬਤ ਕਰਨ ਵਾਲੇ ਨਾ। ਤੇ ਬਾਕੀ ਦੂਸਰੀ ਗੱਲ ਇਹ ਆ, ਹੁਣ ਨੰਬਰ ਮਤਲਬ ਮੈਂ ਈਮੇਲ ਦਿੱਤੀ ਨਾ ਆਪਣੀ, ਮੈਨੂੰ ਈਮੇਲ ਦੇ ਵਿੱਚ ਬਹੁਤ ਈਮੇਲਾਂ ਆਉਂਦੀਆਂ। ਹੁਣ ਹਰ ਬੰਦਾ ਕਹਿੰਦਾ ਜੀ ਮੈਨੂੰ ਨੰਬਰ ਦੇ ਦਿਓ। ਹੁਣ ਮੁਮਕਿਨ ਨਹੀਂ ਹੈਗਾ ਕਿ ਤੁਸੀਂ ਮਤਲਬ ਅਗਰ 50 ਬੰਦੇ ਨੂੰ, 50 ਤੇ ਕਿਤੇ ਨਹੀਂ ਨਾ ਗਏ ਰੋਜ਼ ਦੇ, ਤੁਸੀਂ 50 ਬੰਦੇ ਨੂੰ ਨੰਬਰ ਦੇਣ ਲੱਗ ਪਓ 15 20 25 ਦਿਨਾਂ ਬਾਅਦ ਹਿਸਾਬ ਲਾਓ, ਤੇ ਹਰ ਬੰਦਾ ਕਹਿੰਦਾ ਮੈਂ ਤੰਗ ਨਹੀਂ ਕਰਦਾ। ਤੰਗ ਮਤਲਬ ਕਿਸ ਤਰ੍ਹਾਂ ਤੰਗ ਨਹੀਂ ਤੁਸੀਂ ਕਰਦੇ? ਮਤਲਬ ਅੱਛਾ 1 2 3, ਅੱਛਾ ਫਿਰ ਮੇਰਾ ਨੰਬਰ ਜਾਂਦਾ ਕਿੱਦਾਂ ਵਾ? ਇੱਕ ਬੰਦਾ ਨੰਬਰ ਦਿੰਦਾ ਨਾ, ਯਾਰ ਜਾਂਦੀ ਦਾ ਨੰਬਰ ਮੇਰੇ ਕੋਲ, ਉਹਨੇ ਉਹਨੂੰ 40 ਕਸਮਾਂ ਪਾਉਣੀਆਂ ਕਿ ਮੈਂ ਤੈਨੂੰ ਦੇ ਦਿੰਦਾ, ਪਰ ਤੂੰ ਇਹ ਨਹੀਂ ਦੱਸਣਾ ਕਿ ਮੈਂ ਦਿੱਤਾ ਤੇ ਅੱਗੇ ਨਹੀਂ ਦੇਣਾ ਤੂੰ ਕਿਸੇ ਨੂੰ। ਉਹਨੇ ਕਹਿਣਾ ਠੀਕ ਆ ਕਨਫਰਮ। ਹੁਣ ਉਹ ਮੈਨੂੰ ਫੋਨ ਕਰਦਾ ਨਾ ਤੇ ਉਹਨੇ ਦੱਸਣਾ ਨਹੀਂ ਨੰਬਰ ਕਿੱਥੋਂ ਲਿਆ, ਉਹ ਲੈ ਲਿਆ ਬਸ, ਛੱਡੋ ਇਸ ਗੱਲ ਨੂੰ। ਉਹਨੇ ਅੱਗੇ ਦੇਈ ਜਾਣਾ, ਉਹਨੂੰ ਵੀ ਉਹਨੇ ਅੱਗੇ ਕਸਮਾਂ ਪਵਾ ਦੇਣੀਆਂ, ਤੇਰੀ ਮਾਂ ਦੀ ਕਸਮ ਹੀ ਦੱਸਣਾ ਨਹੀਂ। ਇੱਦਾਂ ਕਰਦੇ ਕਰਦੇ ਕਿਤੇ ਤੱਕ ਹਰ ਬੰਦੇ ਦਾ ਹੁੰਦਾ ਹਿਸਾਬ ਕਿਤਾਬ, ਲੇਕਿਨ ਹੈ ਮੁਹੱਬਤ ਹੀ ਹੈ ਪਿਆਰ ਹੀ ਆ। ਤੇ ਅੱਛਾ ਬਹੁਤ ਸਾਰੇ ਲੋਕ ਇਸ ਤਰ੍ਹਾਂ ਸਮਝਦੇ ਨੇ, ਇੰਨਾ ਕੁ ਕਰੀਬੀ ਸਮਝਦੇ ਨੇ। ਐਡੀ ਤੂੰ ਗੱਲ ਕੀਤੀ ਨਾ ਕਿ ਮੈਨੂੰ ਉਹਨੇ ਕਿਹਾ ਕਿ ਭੈਣ ਬਿੱਲ ਆ ਗਿਆ ਤੇ 5 ਦਾ, ਅੱਛਾ ਜ਼ਰੂਰੀ ਨਹੀਂ ਕਿ ਵੀ ਉਹ ਕੋਈ ਨੈਗੇਟਿਵ ਹੋਵੇ ਪੈਸੇ ਲੈਣ ਵਾਲਾ। ਅਪਣਾਈਅਤ ਇੰਨੀ ਕੁ ਸਮਝਦੇ ਨੇ ਕਿ ਅਗਰ ਕੋਈ ਬੰਦਾ ਮਾੜਾ ਨਾ ਹੀ ਉਹਨੂੰ ਲੱਗਦਾ ਤੇ ਉਹ ਆਪਣੀ ਪਰੇਸ਼ਾਨੀ ਵੀ ਸਾਨੂੰ ਦੱਸ ਦਿੰਦੇ, ਔਰ ਸਾਨੂੰ ਸੁਬਾਹ ਸ਼ਾਮ ਦੱਸਦੇ ਨੇ ਮਤਲਬ। ਔਰ ਅਸੀਂ ਜਿੰਨਾ ਕੁ ਹੋ ਸਕਦਾ ਅਸੀਂ ਕਰਦੇ ਵੀ ਹਾਂ ਸਾਰਾ ਹਿਸਾਬ ਕਿਤਾਬ। ਅੱਛਾ ਉਸਤਾਦ ਜੀ, ਸਾਡੇ ਨਾ ਬਹੁਤ ਸਾਰੇ ਐਸੇ ਪਿਆਰ ਕਰਨ ਵਾਲੇ ਜਿਹੜੇ ਸਾਡੇ ਰੈਗੂਲਰ ਵੀਵਰਸ ਨੇ, ਰੈਗੂਲਰ ਕਮੈਂਟੇਟਰ ਕਹਿੰਦੇ ਉਹਨਾਂ ਨੂੰ, ਜਿਹੜੇ ਕਮੈਂਟ ਕਰਦੇ ਨੇ, ਕਮੈਂਟਰੀ ਕਰਨ ਵਾਲਾ, ਕਮੈਂਟ ਉਹ ਵਾਲੇ। ਔਰ ਉਹਨਾਂ 'ਚ ਕਾਸ਼ੀ ਰਾਜਾ ਇੱਕ, ਹਾਂ ਉਹ ਜਿਹੜਾ ਸਾਡੇ ਉਹ ਬਣਾਉਂਦਾ ਵਾ ਕਲਿੱਪ, ਹਾਂਜੀ ਉਹ ਬੱਚਾ ਬਹੁਤ ਪਿਆਰ ਕਰਦਾ, ਕਲਿੱਪ ਬਣਾਉਂਦਾ ਸਾਡੇ। ਹਾਂਜੀ ਜਤਿੰਦਰ ਜਾਨੀ ਭਾਜੀ ਇੰਡੀਆ ਤੋਂ, ਹਾਂ ਜਤਿੰਦਰ ਜਾਨੀ, ਠੀਕ ਆ। ਇੱਕ ਸਨੀ ਜੱਟ ਭਾਜੀ ਜਿਹੜੇ ਸਟੂਡੈਂਟ ਨੇ ਸਾਡੇ, ਉਹ ਤੁਹਾਨੂੰ ਕਹਿੰਦੇ ਨੇ ਉਸਤਾਦ ਜੀ, ਤੇ ਉਹ ਆਪਣੀ ਹਾਜ਼ਰੀ ਲਵਾਉਂਦੇ ਡੇਲੀ ਕਮੈਂਟਸ ਦੇ ਵਿੱਚ। ਫਿਰ ਜ਼ੈਨ ਭਾਈ ਦੁਬਈ ਤੋਂ, ਰਜ਼ਵਾਨ ਭਾਈ, ਤੇ ਉਹ ਸਾਰੇ ਯਾਨੀ ਬਹੁਤ ਹਜ਼ਾਰਾਂ ਲੋਕ ਨੇ ਯਾਰ, ਲੱਖਾਂ ਲੋਕ ਨੇ। ਸ਼ਾਮ ਸ਼ਾਹਦਬਾਜ਼ੀ ਬਹੁਤ। ਅੱਜ ਜਤਿੰਦਰ ਜਾਨੀ ਭਾਜੀ ਜਿਹੜੇ ਨੇ, ਮਤਲਬ ਇੱਕ ਤੇ ਉਹ ਜਿਹੜੇ ਆ ਨੇ ਨਾ ਇੰਡੀਆ ਪੰਜਾਬ ਤੋਂ, ਉਹਨਾਂ ਦੀ ਇੱਕ ਤੇ ਸਾਡੀ ਵੀ ਪੰਜਾਬੀ ਤੇ ਮਿੱਠੀ ਹੁੰਦੀ ਹੈ, ਉਹਨਾਂ ਦੀ ਕੁਝ ਜ਼ਿਆਦਾ ਹੀ ਮਿੱਠੀ ਹੈ। ਮਤਲਬ ਉਹਨਾਂ ਦਾ ਲਹਿਜਾ ਜਿਹੜਾ ਨਾ ਬਹੁਤ ਮਜ਼ੇਦਾਰ ਆ। ਤੇ ਉਹ ਵੀ ਇਹਦਾ ਭਾਜੀ ਪੈਰੀ ਪੈਨਾ ਭਾਜੀ ਸਹੀ ਗੱਲ, ਤੇ ਇਹ ਉਹ ਇਸ ਤਰ੍ਹਾਂ ਮਤਲਬ ਯਾਰ ਉਹ ਪਤਾ ਨਹੀਂ ਕੀ ਗੱਲ ਆ ਵੀ, ਕੋਈ ਪਤਾ ਨਹੀਂ ਕੋਈ ਕਰਮ ਹੀ ਆ ਅੱਲਾ ਦਾ। ਮੈਂ ਤੈਨੂੰ ਰੱਬ ਦਾ ਕਰਮ, ਮੈਂ ਤੁਹਾਨੂੰ ਸਹੀ ਦੱਸਾਂ ਨਾ, ਸਹੀ ਸੱਚੀ ਅਗਰ ਮੈਨੂੰ ਗੱਲ ਪੁੱਛੋ, ਇਹ ਕੋਈ ਰੱਬ ਦਾ ਕਰਮ ਆ। ਵਰਨਾ ਐਡੀ ਨਹੀਂ ਕੋਈ ਗੱਲ ਹੈਗੀ ਕਿ ਇੱਕ ਬੰਦਾ ਮਤਲਬ ਮੇਰੇ ਨਾਲ ਕਈ ਵਾਰੀ ਕਾਲ ਕਰਦੇ। ਮੈਨੂੰ ਇਸਲਾਮਾਬਾਦ ਤੋਂ ਇੱਕ ਕਾਲ ਆਈ, ਵੈਬਸਾਈਟ ਡਿਵੈਲਪਰ ਸੀ ਉਹ ਬੰਦਾ, ਠੀਕ ਹੈ ਜੀ, ਮਤਲਬ ਵੈਬਸਾਈਟਸ ਬਣਾਉਂਦਾ ਸੀ। ਤੇ ਉਹ ਨਾ ਕਾਲ ਕਰਦੇ ਕਰਦੇ ਅਸਲਾਮ ਵਾਲੇਕੁਮ ਹੈ ਜਾਨੀ ਭਾਈ, ਮੈਂ ਕਿਹਾ ਹਾਂਜੀ, ਕੈਸੀ ਤੁਸੀਂ? ਮੈਂ ਕਿਹਾ ਯਾਰ ਮੈਨੂੰ ਭੁਲੇਖਾ ਜਿਹਾ ਲੱਗਾ। ਮੈਂ ਕਿਹਾ ਠੀਕ ਭਾਈ ਜੀ, ਤੁਸੀਂ ਸੁਣਾਓ? ਮੇਰਾ ਨਾਮ ਉਸਮਾਨ। ਮੈਂ ਕਿਹਾ ਅੱਛਾ ਮਾਸ਼ਾਅੱਲਾ ਉਸਮਾਨ ਭਾਈ। ਤੇ ਚੁੱਪ। ਮੈਂ ਕਿਹਾ ਹੈਲੋ, ਚੁੱਪ। ਕਿਹਾ ਹੈਲੋ। ਮੈਂ ਕਿਹਾ ਹੈਲੋ ਉਹ ਵੀਰੇ, ਉਹ ਕੀ ਹੋਇਆ? ਕੁਝ ਨਹੀਂ ਭਾਈ, ਮੈਨੂੰ ਯਕੀਨ ਨਹੀਂ ਆ ਰਿਹਾ ਮੇਰੀ ਤੁਹਾਡਾ ਗੱਲ। ਉਹ ਮੈਂ ਕਿਹਾ ਯਾਰ ਉਸਮਾਨ ਭਾਈ ਕੀ ਹੋ ਗਿਆ? ਕੋਈ ਟੈਨਸ਼ਨ ਨਹੀਂ ਯਾਰ, ਗੱਲ ਕਰੋ। ਨਹੀਂ ਯਾਰ ਹੁਣ ਮੈਂ ਉਹੀ ਗੱਲ ਕਰ ਰਿਹਾ ਸੀ ਨਾ ਕਿ ਕੁਛ ਵੀ ਨਹੀਂ ਗਾ, ਇਹ ਉਹਦੀ ਸਿਰਫ ਉਸ ਜ਼ਾਤ ਦੀ ਕਰਮ ਨਵਾਜ਼ੀ ਆ। ਹਰ ਬੜੇ ਬੜੇ ਆਰਟਿਸਟ ਹੁੰਦੇ ਨੇ, ਉਹਨਾਂ ਦੀ ਫੈਨ ਫਾਲੋਇੰਗ ਹੁੰਦੀ ਆ, ਲੇਕਿਨ ਇੱਕ ਖਾਸ ਰੱਬ ਦੀ ਕਰਮ ਨਵਾਜ਼ੀ। ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਖੁਸ਼ੀ ਹੈ ਨਾ, ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਇੱਕ ਗੱਲ ਦੀ ਹੈ, ਸਾਡੇ ਪੂਰੇ ਚੈਨਲ ਤੇ ਫੀਮੇਲ ਨਹੀਂ ਨਜ਼ਰ ਆਏਗੀ ਕਿਸੇ ਨੂੰ। ਉਸ ਸ਼ੋਅ 'ਚ ਨਜ਼ਰ ਆ ਜਾਏਗੀ ਕਿ ਜਿਹੜਾ ਮੈਂ 24 ਤੇ ਕਰਦਾ ਰਿਹਾ, ਉਹ ਵੀ ਫੈਮਲੀਜ਼ ਬਾਜੀ ਉਹ ਬੱਚਿਆਂ ਨਾਲ। ਸਾਡੇ ਜਾਨੀ ਆਫੀਸ਼ੀਅਲ ਤੇ ਔਰ ਫੀਮੇਲ ਤੋਂ ਬਗੈਰ ਬਹੁਤ ਔਖਾ ਕੰਮ ਆ ਕਿ ਤੁਸੀਂ ਮਤਲਬ ਕੋਈ ਕੰਟੈਂਟ ਅੱਜ ਕੱਲ੍ਹ ਬਣਾਉਣਾ, ਸਾਡੇ ਉਹ ਨਹੀਂ ਹੈਗੀ, ਠੀਕ ਹੈ ਜੀ। ਫਿਰ ਜਿਹੜੀ ਮੈਨੂੰ ਐਸੀ ਚੀਜ਼ ਜਿਹੜੀ ਮੈਨੂੰ ਇੱਕ ਸਕੂਨ ਜਿਹਾ ਅੰਦਰੋਂ ਫੀਲ ਕਰਾਉਂਦੀ ਹੈ ਕਿ ਮੈਨੂੰ ਕੋਈ ਮੇਰੇ ਜ਼ਮੀਰ 'ਤੇ ਕੋਈ ਬੋਝ ਨਹੀਂ ਹੈ ਕੰਮ ਕਰਦਿਆਂ, ਉਹ ਇਹ ਹੈ ਕਿ ਸਰ ਮੈਂ ਉਹ ਬੰਦਾ ਵਾਂ ਕਿ ਮਤਲਬ ਜਵਾਨ ਭੈਣਾਂ ਨਾਲ ਨੇ। ਇੱਕ ਬੰਦਾ ਮੈਨੂੰ ਮਿਲਿਆ, ਉਹਦੀ ਜਵਾਨ ਸਿਸਟਰ ਨਾਲ ਆ, ਉਹ ਮੈਨੂੰ ਉਹਨੇ ਬੁਲਾਇਆ, ਫੜ ਕੇ ਲੈ ਕੇ ਜਾਨੀ ਭਾਈ ਮੇਰੀ ਸਿਸਟਰ ਆ, ਅਤੇ ਇਸ ਤਰ੍ਹਾਂ ਤੁਹਾਨੂੰ ਭੈਣ ਫੈਮਲੀਆਂ ਤਾਂ ਇਹ ਅਸੀਂ ਉਹ ਆਰਟਿਸਟ ਨਹੀਂ ਗਏ ਕਿ ਸਾਨੂੰ ਬਾਹਰ ਬੰਦਾ ਮਿਲੇ ਤੇ ਕਵੇ ਇਸ ਤਰ੍ਹਾਂ। ਅਸੀਂ ਉਹ ਆਰਟਿਸਟ ਤਾਂ ਦਿਲ ਕਰੇ ਤੁਸੀਂ ਗਲੀ 'ਚ ਖੜੇ ਹੋ ਜਾਏ, ਕਿਸੇ ਨੂੰ ਮਿਲ ਜਾਓ ਨਾ, ਉਹ ਤੁਹਾਨੂੰ ਬਾਂਹ ਫੜ ਕੇ ਬਗੈਰ ਘਰ ਇਹ ਦੱਸਿਓ
ਕਿ ਵੀ ਪਰਦਾ ਕਰ ਲਓ, ਉਹ ਤੁਹਾਨੂੰ ਬਗੈਰ ਅੰਦਰ ਲੈ ਜਾਵੇ ਕਰਦੇ। ਇਸ ਕਦਰ ਤੁਹਾਡੇ ਤੇ ਬਲੀਵ ਆ, ਸਾਡੇ ਤੇ ਲੋਕਾਂ ਨੂੰ ਬਿਲਕੁਲ ਇਸ ਤਰ੍ਹਾਂ ਇਸ ਕਦਰ ਬਲੀਵ ਆ। ਹਾਂ ਬਿਲਕੁਲ। ਔਰ ਉਹ ਇਹ ਨਹੀਂ ਸਮਝਦੇ ਕਿ ਅਸੀਂ ਲੈਦਾ ਵਾਂ ਤੇ ਇਹ ਲੈਦਾ ਨੇ, ਨਹੀਂ, ਫੈਮਲੀਜ਼ ਇਦਾਂ ਹੋਇਆ ਮੇਰੇ ਨਾਲ ਤੇ ਦਾਨਸ਼ਨਾ ਭਾਏ ਨੇ ਇੱਕ ਦਿਨ ਪਿੱਛੋਂ ਨਾ ਕੀਆ ਨਈ ਗੱਡੀ ਪਾਈ 2022 ਮਾਡਲ, ਪਿੱਛੋਂ ਹਾਰਨ ਦੇ ਜਾਣ। ਹੁਣ ਮੈਂ ਕਿਹਾ ਪਤਾ ਨਹੀਂ ਰਸਤਾ ਮੰਗ ਰਹੇ, ਇਹ ਭਾਈ ਚਲਾ ਰਹੇ ਸੀ ਭਾਈ। ਮੈਂ ਭਾਈ ਨੂੰ ਕਿਹਾ, ਮੈਂ ਕਿਹਾ ਯਾਰ ਉਹ ਜ਼ਿਆਦਾ ਹਾਰਨ ਦੇ ਰਹੇ, ਤੂੰ ਰੋਕ ਲਾ 1 ਮਿੰਟ। ਇਹਨੇ ਰੋਕਿਆ ਵਾ, ਉਹ ਭਾਈ ਇੱਕ ਬੰਦਾ ਆਇਆ ਉਤਰਿਆ, ਭਾਈ ਨੂੰ ਬਾਈ ਦੱਸਿਓ ਕੀ ਕਹਿੰਦਾ ਯਾਰ ਮੈਂ ਤੁਹਾਡਾ ਫੈਨ ਆ, ਮੈਂ ਤੁਹਾਨੂੰ ਹਾਰਨ ਮਾਰਨ ਦੇ। ਮੈਂ ਕਿਹਾ ਮੈਨੂੰ ਦੱਸੋ ਤਾਂ ਸਹੀ, ਅਸੀਂ ਤਾਂ ਡਰ ਕੇ ਹੀ ਸਾਈਡ ਤੇ ਕਰ ਮੈਂ ਉਹਨਾਂ ਦੇ ਨਾਲ ਫੈਮਿਲੀ ਵੀ ਸੀ ਭਾਈ, ਉਹਨਾਂ ਨੇ ਬੇਗਮ ਉਹਨਾਂ ਦੀ ਸ਼ੀਸ਼ਾ ਥੱਲੇ ਕਰਕੇ ਕਹਿ ਰਹੀ ਕਿ ਸੈਲਫੀ ਲੈ ਲੈਣਾ ਇਨਕੇ ਸਾਥ। ਉਸਤਾਦ ਜੀ ਫੈਨ ਇੱਕਦਮ ਜਤਿੰਦਰ ਜਾਨੀ ਦਾ ਮੈਨੂੰ ਫੋਨ ਆਇਆ, ਉਹ ਜਿਹੜੇ ਇੰਡੀਆ ਵਾਲੇ, ਬਈ ਅੱਲਾ ਜਾਣਦਾ ਫਰੀਦ ਵੀਡੀਓ ਕਾਲ ਆਈ ਹੈ, ਕਹਿੰਦਾ ਲਾਜ਼ਮੀ ਵੀ ਕਰਨਾ। ਮੈਨੂੰ ਕਿਸੇ ਨੇ ਐਕਟਰ ਨੇ ਉਹ ਦਿੱਤਾ ਸੀਗਾ ਕਿ ਯਾਰ ਇਹਦਾ ਫੋਨ ਸੁਣ ਲਈ। ਉਹਨੇ ਕਿਹਾ ਜੀ ਮੈਂ ਸੁਣੀ ਉਹਦੀ ਵੀਡੀਓ ਕਾਲ ਤੇ, ਕਹਿੰਦਾ ਫੈਸਲ ਭਾਈ ਕਹਿੰਦਾ ਚਰਨ ਅੱਗੇ ਕਰਨਾ ਆਪਣੇ। ਮੈਂ ਕਿਹਾ ਚਰਨ ਕੀ ਹੁੰਦਾ, ਮੈਨੂੰ ਨਹੀਂ ਸੀ ਪਤਾ। ਉਹ ਕਹਿੰਦਾ ਭਾਜੀ ਗੋਡੇ ਅੱਗੇ ਕਰਨਾ ਆਪਣੇ। ਉਸਤਾਦ ਪੈਰ ਹੁੰਦੇ ਚਰਨ। ਆਹੋ ਉਸਤਾਦ ਜੀ ਮੈਂ ਨਾ ਅੱਗੇ ਕੀਤਾ ਤੇ ਉਸਤਾਦ ਜੀ ਖੁਦਾ ਦੀ ਕਸਮ ਮੇਰੇ ਸਾਹਮਣੇ ਜਦੋਂ ਆਇਆ ਤੇ ਧਾੜਾਂ ਮਾਰ ਕੇ ਰੋਣ ਡਿਆ, ਧਾੜਾਂ ਮਾਰ ਕੇ। ਮੇਰੀ ਵਾਈਫ ਤੇ ਮੇਰੀ ਅੰਮੀ ਉਹ ਬੈਠੇ ਹੋਏ ਨੇ। ਅੰਮੀ ਕਹਿੰਦੇ ਕੀ ਕਿਹਾ ਵਾ ਬਗੈਰ ਤਾਂ ਕੀ ਕਿਹਾ ਹੀ ਉਹਨੂੰ। ਮੈਂ ਕਿਹਾ ਅੰਮੀ ਮੈਂ ਕੁਛ ਵੀ ਨਹੀਂ ਕਿਹਾ। ਮੇਰੀ ਬੇਗਮ ਕਹਿੰਦੀ ਇਹਨਾਂ ਨੂੰ ਕਦੋਂ ਪਤਾ ਚੱਲਦਾ, ਇਹਨਾਂ ਨੂੰ ਪਤਾ ਚੱਲਦਾ, ਕਹਿ ਦਿੰਦੇ ਨੇ ਇਹਨਾਂ ਨੂੰ ਪਤਾ। ਮੈਂ ਕਿਹਾ ਮੈਂ ਕੁਝ ਕਿਹਾ ਹੀ ਨਹੀਂ। ਫਿਰ ਜਤਿੰਦਰ ਚਾਲੀ ਸਾਹਿਬ ਬੋਲੇ, ਕਹਿੰਦੇ ਫੈਸਲ ਭਾਜੀ ਦਿੱਲੀ ਤੌਰ ਤੇ ਤੁਹਾਡੇ ਸਾਰਿਆਂ ਦਾ ਫੈਨ ਆ, ਤੇ ਮੈਂ ਕਹਿੰਦਾ ਇਹ ਸੋਚ ਰਿਹਾ ਵਾਂ ਕਿ ਤੁਹਾਡੇ ਨਾਲ ਮਿਲ ਕੇ ਮੇਰਾ ਇਹ ਹਾਲ ਹੈ ਜਦੋਂ ਮੈਂ ਉਸਤਾਦ ਜਾਨੀ ਨੂੰ ਮਿਲਣਾ। ਅੱਛਾ ਇਹਦੇ 'ਚ ਇੱਕ ਚੀਜ਼ ਮੈਂ ਤੁਹਾਨੂੰ ਬੜੀ ਬਰੀਕੀ ਵਾਲੀ ਗੱਲ ਦੱਸਾਂ, ਇੰਜ ਕਰਕੇ ਨਾ ਅਸੀਂ ਵੱਡੇ ਨਹੀਂ ਹੁੰਦੇ, ਸਾਨੂੰ ਉਹ ਕਿੰਨੇ ਵੱਡੇ ਹੋ ਜਾਂਦੇ ਨੇ ਤੇ ਸਾਨੂੰ ਕਿੰਨਾ ਛੋਟਾ ਕਰ ਦਿੰਦੇ ਨੇ, ਸੋਚ ਵੀ ਨਹੀਂ ਸਕਦੇ ਇੰਜ ਕਰਕੇ। ਯਾਨੀ ਇਹਦੇ ਦੋ ਪਹਿਲੂ ਨੇ ਨਾ। ਤੁਸੀਂ ਇਹ ਸੋਚ ਲਓ ਕਿ ਇੱਕ ਬੰਦੇ ਨੇ ਇਦਾਂ ਰੋ ਕੇ ਉਹਨੇ ਕਿਹਾ ਚਰਨ ਅੱਗੇ ਕਰੋ ਤੇ ਉਹ ਛੋਟਾ ਹੋ ਗਿਆ ਤੇ ਅਸੀਂ ਵੱਡੇ ਹੋ ਗਏ। ਬੇਸਿਕਲੀ ਉਹ ਲੋਕ ਤੁਸੀਂ ਲੋਕ ਸਾਨੂੰ ਯਾਨੀ ਇੰਨਾ ਕੁ ਇਹਨੂੰ ਕਹਿੰਦੇ ਨੇ ਨਾ ਕਿ ਭਾਰ ਸਾਡੇ ਤੇ, ਕਿ ਅਸੀਂ ਆਪਣਾ ਆਪ ਛੋਟਾ ਫੀਲ ਕਰਨ ਲੱਗ ਪੈਂਦੇ ਕਿ ਯਾਰ ਇਹ ਬੰਦਾ ਇਹ ਕਰ ਰਿਹਾ, ਕਿੱਡਾ ਮਹਾਨ ਆਦਮੀ ਹੋਏਗਾ। ਇਨਡਾਇਰੈਕਟਲੀ ਉਹ ਵੱਡੇ, ਉਹ ਰੱਬ ਉਹਨਾਂ ਨੂੰ ਵੱਡਾ ਕਰਦਾ। ਠੀਕ ਹੈ ਨਾ, ਇਸ ਤਰ੍ਹਾਂ। ਹਾਂ, ਤੇ ਇਹ ਕਦੀ ਵੀ ਨਹੀਂ ਸੋਚਣਾ ਕਿ ਵੀ ਅਗਰ ਕੋਈ ਬੰਦਾ ਇਸ ਤਰ੍ਹਾਂ ਤੁਹਾਨੂੰ ਕਹਿ ਰਿਹਾ ਪਿਆਰ ਤੇ ਤੁਸੀਂ ਵੱਡੇ ਹੋ, ਜਾਂ ਤੁਹਾਡੇ ਦਿਲ 'ਚ ਕੋਈ ਐਸੀ ਗੱਲ ਆ ਜਾਏ ਕਿ ਵੀ ਤਬੀਅਤ ਖਰਾਬ ਤੇ ਇਹ ਉਹ, ਏਦਾਂ ਦਾ ਕੋਈ ਚੱਕਰ ਨਹੀਂ। ਉਹ ਵੱਡੇ ਨੇ। ਉਸਤਾਦ ਜੀ ਸਾਡੀ ਤਰਬੀਅਤ ਬਹੁਤ ਅੱਛੀ ਕਰ ਰਹੇ ਉਸਤਾਦ ਜੀ। ਤੁਹਾਡੀ ਰਸਾਈ ਹੋਵੇ ਜਾਂ ਸਾਡੀ ਰਸਾਈ ਹੋਵੇ, ਇਹਨਾਂ ਸਾਰੇ ਭੈਣ ਭਰਾਵਾਂ ਤੀਕਰ ਸਾਡੇ ਜਿੰਨੇ ਵੇਖਣ ਵਾਲੇ ਨੇ, ਤੇ ਯਕੀਨ ਕਰੋ ਕਿ ਦਿਲ ਕਰਦਾ ਵੀ ਅਸੀਂ ਇਹਨਾਂ ਨਾਲ ਬਹਿ ਕੇ ਜਿਵੇਂ ਅਸੀਂ ਨਹੀਂ ਉਹ ਮੈਂ ਕਰ ਰਿਹਾ ਵਾਂ। ਉਹ ਮੈਂ ਇੱਕ ਸ਼ੋਅ 'ਚ ਗੱਲ ਕੀਤੀ ਸੀ ਨਾ, ਮੇਰੀ ਗੱਲ ਯਾਨੀ ਗਈ ਫਿਰ ਨਹੀਂ ਮੈਂ ਉਹ ਤੇਰੀ ਗੱਲ ਵੱਡੀ ਕਰਨ ਲੱਗਾ ਨਾ। ਅੱਛਾ। ਤੇ ਮੈਂ ਇੱਕ ਸ਼ੋਅ 'ਚ ਗੱਲ ਕੀਤੀ ਸੀ ਨਾ ਕਿ ਮੈਂ ਸੋਚ ਰਿਹਾ, ਮੇਰਾ ਆਪਣਾ ਦਿਲ ਕਰਦਾ ਵਾ ਕਿ ਫੈਮਲੀਆਂ ਸਾਰੀਆਂ ਬੈਠੀਆਂ ਹੋਣ, ਅਸੀਂ ਵਿੱਚ ਫਿਰਦੇ ਹੋਈਏ, ਮਾਈਕ ਲੱਗੇ ਹੋਣ, ਅਸੀਂ ਉਹਨਾਂ ਨਾਲ ਗੇਮਸ ਖੇਲੀਏ, ਅਸੀਂ ਉਹਨਾਂ ਨੂੰ ਗਿਫਟਿੰਗ ਦਈਏ, ਅਸੀਂ ਉਹਨਾਂ ਕੋਲ ਪੈਸੇ ਪੁੱਟੀਏ ਨਾ। ਵੱਡੀਆਂ ਬਾਜੀਆਂ ਬੈਠੀਆਂ ਨਾ, ਮੈਨੂੰ ਪਤਾ ਲੱਗੇ ਕਿ ਫੈਸਲ ਉਹ ਬਾਜੀ ਕੋਲੋਂ 200 ਰੁਪਇਆ ਪੁੱਟ ਲਿਆ। ਨਹੀਂ ਬੱਚੇਦਾਰ ਸ਼ੁਗਲ ਹੈ ਨਾ, ਇੱਕ ਗੱਲ ਆ। ਹਾਂ ਬਿਲਕੁਲ। ਚਾਚਾ ਜੀ ਬੈਠੇ ਹੋਣ ਤੇ ਪਤਾ ਲੱਗੇ ਫਰੀਦ ਸਾਹਿਬ ਉਹਨਾਂ ਦੇ ਲਾਗੋਂ ਮਤਲਬ 650 ਰੁਪਏ ਦੀ ਦਿਹਾੜੀ ਲਾ ਆਏ ਨੇ, ਅੱਬਾ ਜੀ ਕਹਿ ਕੇ। ਇੱਕ ਹੋਰ ਗੱਲ, ਅੱਛਾ ਇਹਦੇ 'ਚ ਇਹ ਨਹੀਂ, ਯਾਨੀ ਇੱਕ ਐਂਟਰਟੇਨਮੈਂਟ ਦਾ ਤਰੀਕਾ। ਹਾਂ, ਤੇ ਉਹ ਮੈਨੂੰ ਮੇਰੇ ਖਮੀਰ 'ਚ ਆ ਕੇ ਵੀ ਨਵਾਂ ਕੁਛ ਨਾ ਕੁਛ ਕਰਨਾ, ਕੋਈ ਐਸੀ ਚੀਜ਼, ਠੀਕ ਹੈ ਨਾ। ਉਹ ਮੈਂ ਗੱਲ ਕਰ ਰਿਹਾ, ਮੇਰੀ ਗੱਲਬਾਤ ਚੱਲ ਰਹੀ ਹੈ ਇੱਕ ਅੱਛੇ ਰੈਸਟੋਰੈਂਟ ਦੇ ਵਿੱਚ, ਉੱਥੇ ਸਿਟਿੰਗ ਦਾ, ਖਾਣ ਪੀਣ ਦਾ, ਔਰ ਉੱਥੇ ਅਸੀਂ ਇੱਕ ਆਨਲਾਈਨ ਸਿਸਟਮ ਰੱਖਾਂਗੇ। ਔਰ ਉਹਦੇ 'ਚ ਜ਼ਰੂਰੀ ਨਹੀਂ ਫੈਸਲਾਬਾਦ ਹੋਏਗਾ, ਫੈਸਲਾਬਾਦ ਹੀ, ਲੇਕਿਨ ਤੁਸੀਂ ਲਾਹੌਰੋਂ ਵੀ ਆ ਸਕਦੇ ਹੋ, ਤੁਸੀਂ ਲਾਗੇ ਆ ਸਕਦੇ ਹੋ। ਫਿਰ ਅਸੀਂ ਇਸ ਤਰ੍ਹਾਂ ਕਰਾਂਗੇ ਕਿ ਜਿਸ ਤਰ੍ਹਾਂ ਮੁਲਤਾਨ ਆ ਜਾਂ ਲਾਹੌਰ ਆ, ਅਸੀਂ ਉੱਥੇ ਕੋਈ ਕਰਕੇ ਅਰੇਂਜ ਕਰ ਲਾਂਗੇ, ਲੇਕਿਨ ਸਟਾਰਟ ਅਸੀਂ ਫੈਸਲਾਬਾਦੋਂ ਕਰਾਂਗੇ। ਉਹਦੇ ਵਿੱਚ ਮੈਂ ਪੂਰਾ ਇੰਤਜ਼ਾਮ ਕਰ ਰਿਹਾ ਕਿ ਸਾਨੂੰ ਸਪਾਂਸਰ, ਬਲਕਿ ਤੁਹਾਡੇ 'ਚੋਂ ਕੋਈ ਐਸਾ ਹੋਵੇ ਜਿਹੜਾ ਸਪਾਂਸਰ ਦੇ ਸਕਦਾ ਹੋਵੇ, ਤੇ ਮੈਨੂੰ ਤੁਸੀਂ ਮੇਲ ਕਰੋ DM Sajjad01 ਤੇ ਸਪਾਂਸਰ ਕਰਕੇ। ਅੱਛਾ, ਉਹਦੇ ਉੱਪਰ ਸਪਾਂਸਰ ਲਿਖ ਦੇਣਾ ਸਬਜੈਕਟ, ਕਿਉਂਕਿ ਮੈਨੂੰ ਬਹੁਤ ਮੇਲਾਂ ਆਉਂਦੀਆਂ ਨੇ ਤੇ ਮੈਂ ਸਾਰੀਆਂ ਪੜ੍ਹ ਨਹੀਂ ਸਕਦਾ। ਤੇ ਉਹ ਕੋਈ ਸਪਾਂਸਰ ਕਰਨਾ ਹੋਵੇ ਤੁਸੀਂ, ਉਹ ਅਮਨਾ ਮਾਨ ਤੁਹਾਡਾ ਸਪਾਂਸਰ, ਅਸੀਂ ਉਹਨੂੰ ਕੋਈ ਸਵਾਲ ਜਵਾਬ ਕਰਕੇ, ਕੋਈ ਗੇਮ ਖੇਲ ਕੇ, ਬੱਚਿਆਂ ਨੂੰ ਚੀਜ਼ਾਂ, ਯਾਨੀ ਉਹ 2 ਘੰਟੇ ਇਸ ਤਰ੍ਹਾਂ ਦੇ ਅਸੀਂ ਲੰਘਾਈਏ ਕਿ ਸਾਨੂੰ ਵੀ ਇਹ ਪਤਾ ਨਾ ਲੱਗੇ ਕਿ ਅਸੀਂ ਆਰਟਿਸਟ ਹਾਂ ਤੇ ਇਹ ਉਹ ਨੇ, ਉਹਨਾਂ ਨੂੰ ਵੀ ਇਹ ਨਾ ਲੱਗੇ ਕਿ ਇਹ ਆਰਟਿਸਟ ਨੇ ਤੇ ਅਸੀਂ ਇਹਨਾਂ ਨੂੰ ਵੇਖਣਾ ਹੈ। ਸਾਨੂੰ ਇੰਝ ਲੱਗੇ ਕਿ ਇੱਕ ਕੋਈ ਈਵੈਂਟ, ਕੋਈ ਸ਼ਾਦੀ ਜਾਂ ਕੋਈ ਫੈਮਿਲੀ ਦਾ ਵਾ ਤੇ ਸਾਰੇ ਫੈਮਿਲੀ ਵਾਲੇ, ਫੁੱਫੀਆਂ, ਚਾਚੀਆਂ, ਮਾਸੀਆਂ, ਨਾਨੇ, ਨਾਨੂ, ਕਜ਼ਨ ਸਾਰੇ ਇਕੱਠੇ ਹੋਏ, ਇੰਝ ਦਾ ਲੱਗੇ। ਔਰ ਇੰਝ ਦਾ ਮੈਂ ਕਰਨਾ ਵਾ। ਔਰ ਮੈਂ ਤੁਹਾਨੂੰ ਦੱਸਾਂਗਾ ਜਦੋਂ ਆਨਲਾਈਨ ਫਿਰ ਇੱਕ ਚੀਜ਼ ਅਸੀਂ ਰੱਖਾਂਗੇ ਜਿਹਦੇ 'ਚ ਤੁਸੀਂ ਪਹਿਲੇ ਬੁਕਿੰਗ ਕਰਨੀ, ਕਿਉਂਕਿ ਉਹਦੀ ਇੱਕ ਲਿਮਿਟਿਡ ਸੀਟਿੰਗ ਆ।
ਉਹਦੇ 'ਚ ਇਹ ਹੋ ਸਕਦਾ ਹੈ ਕਿ ਮਤਲਬ ਅਸੀਂ ਕਰਨੇ ਆ ਕਿ ਯਾਰ ਅਸੀਂ ਮਹੀਨੇ 'ਚ ਇੱਕ ਵਾਰੀ ਕਰ ਲਈਏ, ਮਹੀਨੇ 'ਚ 2 ਸ਼ੋਅ ਕਰ ਲਈਏ। ਹਾਂ, ਇਹ ਹੋ ਸਕਦਾ ਕਿ ਅਗਰ ਸਾਨੂੰ ਮਤਲਬ 100 ਫੈਮਲੀਆਂ ਨੇ ਜਾਂ 80 ਹੈ, ਜਿੰਨੀਆਂ ਵੀ ਉੱਥੇ ਦੀ ਸੀਟਿੰਗ ਅੱਛੇ ਤਰੀਕੇ ਦੇ ਨਾਲ, ਉਸ ਤੋਂ ਬਾਅਦ ਅਸੀਂ ਕਹਿ ਦਾਂਗੇ ਕਿ ਪਾਇਨ ਅਸੀਂ ਤੁਹਾਡਾ ਬੁਕਿੰਗ ਕਰ ਲਈ ਹੈ, ਲੇਕਿਨ ਇਹ ਫਲਾਂ ਤਰੀਕ ਵਾਲੇ ਸ਼ੋਅ 'ਚ ਅਸੀਂ ਕਰ ਲਈ। ਇਸ ਤਰ੍ਹਾਂ ਹੋ ਸਕਦਾ, ਠੀਕ ਹੈ ਜੀ। ਔਰ ਮੈਂ ਇਹ ਕਰ ਰਿਹਾ। ਸਹੀ ਗੱਲ। ਤੇ ਨਾਲੇ ਉਸਤਾਦ ਜੀ ਮੇਰੀ ਭਾਈ ਨੂੰ ਅਨਾਉਂਸਮੈਂਟ ਰਹਿ ਗਈ, ਅਨਾਉਂਸਮੈਂਟ ਜਿਹੜੀ ਅੱਗੇ ਤੁਹਾਡੇ ਕੋਲੋਂ ਇਜਾਜ਼ਤ ਲਈ ਸੀ। ਮੈਂ ਇੱਕ ਫਿਲਮ ਲਿਖੀ ਹੈ, ਹੀਰੋ ਇਹ 2 ਨੇ, ਤੇ ਮੇਰੀ ਰਿਕੁਐਸਟ ਹੈ ਕਿ ਤੁਸੀਂ ਉਹਦੀ ਹਦਾਇਤਕਾਰੀ ਕਰਨੀ ਹੈ ਤੇ ਮੈਨੂੰ ਤੁਸੀਂ ਇਜਾਜ਼ਤ ਦੇਣੀ। ਕਿੰਨੀ ਫਿਲਮਾਂ? ਫਿਲਮ ਹੋਣੀ ਹੈ ਕੋਈ 35-40 ਮਿੰਟ ਦੀ ਸ਼ਾਰਟ ਫਿਲਮ। ਇਹ ਤੇ 10-10 ਦਿਨ ਦੀਆਂ ਫਿਲਮਾਂ, ਲੇਕਿਨ ਇਹ ਤੇ ਬਹੁਤ ਵੱਡੀਆਂ ਫਿਲਮਾਂ ਨੇ। ਚਲੋ ਠੀਕ ਹੋ। ਅੱਜ ਦਾ ਜਿਹੜਾ ਸ਼ੋਅ ਨਾ ਇਹ ਪਤਾ ਨਹੀਂ ਕੀ ਆ, ਇਹ ਤੁਸੀਂ ਜਾਣਾ, ਤੁਹਾਡਾ ਕੰਮ ਜਾਣੇ, ਅਸੀਂ ਬੈਠੇ ਸੀ ਕੱਚ ਵਿਚੋਲਾ ਕਰਤਾ। ਤੇ ਬਾਕੀ ਮੈਂ ਇਹਨਾਂ ਨੂੰ ਪਹਿਲੇ ਹੀ ਕਹਿਤਾ ਸੀ ਇਹ ਪਿੰਡੂ ਸ਼ਹਿਰੀ ਵਾਲਾ ਕੱਖ ਸ਼ੋਅ ਠੀਕ ਹੈ ਜੇ ਸ਼ੁਰੂ ਤੋਂ ਥੋੜਾ ਗੱਲ ਕਰਨੀ। ਉਹ ਯਾਰ ਬਸ ਕਰ, ਤੇ ਤੇਰੀ ਆਖਰੀ ਪਤਾ ਨਹੀਂ ਨਹੀਂ ਯਾਰ ਨਾਦਰੀਨ। ਅੱਛਾ ਜੀ ਨਾਦਰੀਨ, ਆਪਣਾ ਬਹੁਤ ਤਾਜੀ ਸਨੀ ਭਾਈ ਨੇ ਦੇਸੀ ਘਿਓ ਭੇਜਿਆ ਤੁਹਾਡੇ ਲਈ, ਤੁਹਾਨੂੰ ਕਮਜ਼ੋਰੀ ਹੋਈ। ਯਾਰ ਇਹ ਗੱਲ ਚ ਰੋਣਾ ਬਣਦਾ, ਤੂੰ ਫਿਰ ਰੋਕਦਾ ਨਾ ਕਿ ਸਾਜੀ ਨਾ ਕਰਿਆ ਕਰੋ। ਕਰ ਲੈਂਦਾ ਕਿਸੇ ਟਾਈਮ ਬੱਚਿਆਂ ਵਾਲੀ ਗੱਲ ਨਾ। ਤਾਜੀ 10 ਕਿਲੋ ਦੇਸੀ ਘਿਓ ਭੇਜਿਆ ਤਾਜੀ ਨੇ ਅਗਲੇ ਸ਼ੋਅ 'ਚ ਤੁਹਾਨੂੰ ਜੁਗਤਾਂ ਕਰਨੀਆਂ ਜੇ। ਅੱਛਾ ਸਨੀ ਭਾਈ, ਅੱਛਾ ਦੇਸੀ ਘਿਓ ਉੱਥੋਂ ਦਾ ਕਿ ਜੀ ਮੇਰੇ, ਤੂੰ ਕਹੇ ਜੀ ਕਿ ਮੇਰਾ ਬਹਿਨੋਈ, ਪਿੰਡੋਂ ਭੇਜੀ, ਮੇਰਾ ਬਰਦਰ ਇਨ ਲਾ, ਮੇਰਾ ਸਹੁਰਾ, ਮੇਰਾ ਭਤੀਜਾ, ਮੇਰਾ ਚਾਚਾ ਪਿੰਡ 'ਚ ਆ, ਉਹਨਾਂ ਨੇ ਮੱਝਾਂ ਰੱਖੀਆਂ ਉੱਥੋਂ ਦੇਸੀ ਘਿਓ। ਸਨੀ ਭਾਈ ਕਿੱਥੇ ਨੇ? ਕੈਨੇਡਾ। ਕੈਨੇਡਾ 'ਚ ਉਹਨੇ ਮੈਨੂੰ ਦੇਸੀ ਘਿਓ ਭੇਜਿਆ, ਤੇ ਸਾਰੀ ਦੁਨੀਆ ਇੱਥੋਂ ਮੰਗਾਉਂਦੀ ਕਿ ਯਾਰ ਸਾਡੇ ਵਾਸਤੇ ਦੇਸੀ ਘਿਓ। ਉਹ ਕੈਨੇਡਾ 'ਚ ਉਹਨੇ ਮੈਨੂੰ 10 ਕਿਲੋ ਦੇਸੀ ਘਿਓ। ਤਾਜੀ ਤੁਸੀਂ ਬਹੁਤ ਕਮਜ਼ੋਰ ਹੋ ਗਏ ਹੋ, ਮੈਂ ਅਗਲੇ ਸ਼ੋਅ 'ਚ ਦੱਸੂਗਾ। ਆਪਣਾ ਬਹੁਤ ਖਿਆਲ ਰੱਖਣਾ। ਲਵ ਯੂ ਨਾਜ਼ਰੀਨ। ਔਰ ਜਿੰਨੀ ਮੁਹੱਬਤਾਂ ਤੁਹਾਡੀਆਂ ਹੋਈਆਂ ਨੇ, ਅਸੀਂ ਤੁਹਾਡੀ ਮਿਹਰਬਾਨੀ ਆ, ਰੱਬ ਦੀ ਮਿਹਰਬਾਨੀ ਆ। ਤੁਸੀਂ ਵੱਡੇ ਹੋ, ਤੁਹਾਡੀ ਰਿਸਪੈਕਟ ਬਣਦੀ ਹੈ। ਜਿੰਨਾ ਸਾਡੇ ਨਾਲ ਤੁਸੀਂ ਪਿਆਰ ਕਰਦੇ ਹੋ, ਉਨਾ ਹੀ ਤੁਹਾਡਾ ਕੱਦ ਵੱਡਾ ਹੁੰਦਾ। ਬਿਲਕੁਲ ਠੀਕ ਹੈ ਜੀ, ਬਹੁਤ ਸ਼ੁਕਰੀਆ। ਥੈਂਕ ਯੂ, ਲਵ ਯੂ। ਪਾਕਿਸਤਾਨ ਜ਼ਿੰਦਾਬਾਦ।